अस्सलाम वालेकुम। सियाणे कहंदे भी बंदे दा मन पानी दा बुलबुला हुंदा भी ये हिम्मत करे तां हिम्मत फड़ जे ते चंद तो छाल मार जांदा, ना हिम्मत फड़े तां फिर सके भरा नूं मनाण नहीं जांदा। बस ये हिम्मत फड़न दी गल आ। ये तां गल कीती है भी कोई किसे थां दी फसल आ, कोई किसे थां दी फसल आ, जिन्नूं जिहदा ओला बणिया ना दूई फसल दा पता नहीं, वो बंदे डरदे रहिंदे भी ये फसल असीं ला लई ते की हो जूगा। सानूं टैलीफोन ते भी ते इत्थे लिखदे भी बंदे रहे आ भी जिहड़ा सानूं कल्ली कल्ली फसल दा दस्सो भी इहदे ते किन्ना खर्चा, किहड़ी शै दा किद्दां हुंदा। ਅਸੀਂ ਖਸੂਸੀ ਤੌਰ ਤੇ ਜੀ ਖਾਲਦ ਸਾਹਿਬ ਬੈਠੇ ਆ, ਫਾਰਮਰ ਸ਼ਾਹ ਸਰੋਇਆ ਸਾਹਿਬ ਬੈਠੇ, ਰਾਣਾ ਸਾਹਿਬ ਬੈਠੇ ਆ। ਇਹ ਅਸੀਂ ਅੱਜ ਕਰੇਲੇ ਦਾ ਜਿਹੜਾ ਨਾ ਫਾਰਮ ਲੱਗਦਾ ਉਹਦੀ ਈਚੀ ਮੇਚੀ ਤੁਹਾਡੇ ਤੱਕ ਪਹੁੰਚਾਵਾਂਗੇ। ਆ ਸਾਡੇ ਰਾਣਾ ਅਮਰ ਸਾਹਿਬ ਬੈਠੇ ਆ, ਕਮਰ ਸਾਹਿਬ ਬੈਠੇ ਤੇ ਅਨੀਸ ਸਾਹਿਬ ਬੈਠੇ। ਇਹ ਸਾਡੇ ਟੀਮ ਦੀ ਕ੍ਰਿਕਟ ਦੀ ਟੀਮ ਆ ਸਾਡੇ ਪਿੰਡ ਦੀ, ਇਹ ਉਹਦੇ ਪਲੇਅਰ ਆ, ਮਿਲਣ ਆਏ ਬੈਠੇ। ਅੱਛਾ, ਕਰੇਲੇ ਦੀ ਤੁਹਾਨੂੰ ਈਚੀ ਮੀਚੀ ਨਾ ਅੱਜ ਦੱਸਾਂਗੇ ਵੀ ਇਹ ਕਿੱਦਾਂ ਕਿੱਦਾਂ ਲੱਗਦਾ, ਕੀ ਕੁਛ ਇਹ 'ਚ ਲੱਗਦਾ, ਕਿੰਨਾ ਖਰਚਾ ਹੁੰਦਾ। ਜੇ ਮਨ ਤੁਹਾਡਾ ਹਿੰਮਤ ਫੜ ਜੇ ਤਾਂ ਲਾ ਲਿਓ, ਨਾ ਫੜੇ ਤਾਂ ਫਿਰ ਜਿਹੜੀ ਲਾ ਰਹੇ ਆ ਫਸਲ ਉਹੀ ਲਾਈ ਜਾਓ। ਕਈ ਐਸੇ ਵੀ ਹੈ ਸਾਡੇ ਭਰਾ ਪੁੱਤਰ ਵੀ ਜਿਹੜੇ ਪ੍ਰਦੇਸ਼ 'ਚ ਬੈਠੇ ਆ, ਉਹ ਵੀ ਪੁੱਛਦੇ ਸੀਗੇ ਵੀ ਇਹ ਜਿਹੜੀ ਟਨਲ ਫਾਰਮਿੰਗ ਆ ਵੀ ਇਹਦੀ ਸਾਨੂੰ ਕੋਈ ਮਾਲੂਮਾਤ ਦਿਓ ਵੀ ਅਸੀਂ ਆਪਣੇ ਪਿਛਲਿਆਂ ਨੂੰ ਕਰਾਉਂਦੇ ਆ ਜਾਂ ਆਪ ਆ ਕੇ ਕਰਦੇ ਆ ਜਾਂ ਜੋ ਉਹਨਾਂ ਦਾ ਹਿਸਾਬ ਹੋਣਾ। ਤੇ ਉਹ ਕਰੇਲੇ ਦੀ ਫਸਲ ਦਾ ਮੌਸਮ ਆ ਜਾਂ ਹੋਰ ਜਿਹੜੀ ਫਸਲ ਦਾ ਮੌਸਮ ਆ ਉਹ ਵੀ ਇਹਨਾਂ ਨੂੰ ਪੁੱਛਦੇ ਆ ਤੇ ਤਫਸੀਲਾਤ ਵੀ ਪੁੱਛਦੇ ਆ ਵੀ ਸਾਨੂੰ ਦੱਸੋ ਵੀ ਇਹ ਕਿੱਦਾਂ ਕਿੱਦਾਂ ਲੱਗਦੀ ਫਸਲ ਤੇ ਕੀ ਇਹਦਾ ਕੀ ਕੁਛ ਤੇ ਲੱਗਦਾ, ਕਿੰਨਾ ਖਰਚਾ ਆਉਂਦਾ। ਗੌਰ ਨਾਲ ਸੁਣਿਓ, ਮੈਂ ਵੀ ਸੁਣਦਾ। ਅੱਛਾ ਜੀ, ਸ਼ਾਹਦ ਸਰੋਇਆ ਸਾਹਿਬ ਸਾਡੇ ਕੋਲ ਮੌਜੂਦ ਆ ਤੇ ਇਹ ਕਾਫੀ ਸਾਲਾਂ ਤੋਂ ਨਾ ਕਰੇਲਾ ਲਾ ਰਹੇ ਆ ਤੇ ਯਾਨੀ ਕਿ ਕਰੇਲੇ ਦੇ ਬੜੇ ਤਜਰਬਾਕਾਰ ਫਾਰਮਰ ਆ। ਅੱਜ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਦੇ 'ਚ ਕਿਹੜੀ ਮੁਸ਼ਕਲਾਤ ਆ ਤੇ ਕਿੰਨਾ ਖਰਚਾ ਵਾ, ਕਿਆ ਕੁਝ ਹੋ ਸਕਦਾ ਵਾ। ਤੇ ਸਭ ਤੋਂ ਪਹਿਲੇ ਤਾਂ ਮੈਂ ਸ਼ਾਹਦ ਸਰੋਇਆ ਸਾਹਿਬ ਨੂੰ ਇਹੀ ਪੁੱਛਾਂਗਾ ਕਿ ਇਹਦਾ ਮੌਸਮ ਕਿਹੜਾ ਵਾ ਜਿਹੜਾ ਹੁਣ ਕਰੇਲਾ ਲੱਗਣਾ ਵਾ। ਇਹਦਾ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਇਹਦਾ ਮੌਸਮ ਹੁਣ ਸਟਾਰਟ ਆ। ਇਹਦਾ ਤਕਰੀਬਨ ਜਿਹੜਾ ਸਾਡਾ ਇਲਾਕਾ ਫੈਸਲਾਬਾਦ ਦਾ, ਟੋਬਾ ਟੇਕ ਸਿੰਘ ਆ, ਸਹੀਵਾਲ ਆ, ਜਿਹੜਾ ਤਕਰੀਬਨ ਵਸਤੀ ਪੰਜਾਬ ਆ, ਇਹਦਾ ਨਾ 1 ਅਗਸਤ ਤੋਂ ਲੈ ਕੇ 15 ਅਗਸਤ 20 ਤੱਕ ਤੁਸੀਂ 20 ਅਗਸਤ ਤੱਕ ਲਾ ਸਕਦੇ ਕਰੇਲਾ। ਯਾਨੀ ਕਿ ਅਗਸਤ ਦੇ ਪਹਿਲੇ 15 ਦਿਨਾਂ 'ਚ ਲੱਗ ਜੇ ਤੇ ਹਾਂਜੀ 20 ਤੱਕ ਵੀ ਚੱਲ ਜਾਵੇ, ਖੈਰ ਆ ਜੀ। ਹਾਂਜੀ। ਅੱਛਾ, ਦੂਸਰਾ ਇਹ ਸੀ ਕਿ ਇਹ ਕਿਤਨੇ ਦਿਨਾਂ ਬਾਅਦ ਫਸਲ ਇਹਦੀ ਜਿਹੜੀ ਆ ਨਾ ਫਲ ਦੇਣਾ ਸ਼ੁਰੂ ਕਰਦੀ ਹੈ? ਇਹਦੀ 45 ਤੋਂ 50 ਦਿਨਾਂ ਬਾਅਦ ਜਿਹੜੀ ਆ ਨਾ ਫਰੂਟਿੰਗ ਤੇ ਆ ਜਾਂਦੀ ਆ ਤੇ 60 ਦਿਨਾਂ ਬਾਅਦ ਆਪਣੇ ਅਰੂਜ ਤੇ ਚੱਲ ਜਾਂਦੀ ਹੈ। ਵਾਵਾ ਫਸਲ ਲੈਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ। ਅੱਛਾ, ਇਹਦੀ ਦੱਸੋ ਸਭ ਤੋਂ ਪਹਿਲੇ, ਕਿਉਂਕਿ ਜ਼ਮੀਨ ਦੀ ਤਿਆਰੀ ਸਭ ਤੋਂ ਪਹਿਲਾ ਮਰਲਾ ਹੁੰਦਾ ਵਾ, ਇਹਦੀ ਜ਼ਮੀਨ ਦੀ ਤਿਆਰੀ ਕਿਸ ਤਰੀਕੇ ਨਾਲ ਕੀਤੀ ਜਾਂਦੀ? ਫਸਲ ਕੋਈ ਵੀ ਆ ਰਾਣਾ ਸਾਹਿਬ, ਜਦੋਂ ਤੱਕ ਜ਼ਮੀਨ ਦੀ ਤਿਆਰੀ ਨਹੀਂ ਨਾ ਹੋਣੀ ਉਹ ਫਸਲ ਹੋਣੀ ਨਹੀਂ। ਜਿੰਨੀ ਮਿਹਨਤ ਕਰ ਲਓਗੇ ਜ਼ਮੀਨ ਦੀ ਤਿਆਰੀ ਤੇ ਉਹਨਾਂ ਬਿਹਤਰ ਆ। ਸਭ ਤੋਂ ਪਹਿਲਾਂ ਇਹਨੂੰ ਡਿਸਕਾਂ ਮਾਰੀਆਂ ਜਾਣ, ਉਸ ਤੋਂ ਬਾਅਦ ਇਹਨੂੰ ਇਹਦੇ ਹਾਲ ਚਲਾ ਕੇ ਇਹਦਾ ਲੈਵਲ ਕੀਤਾ ਜਾਵੇ, ਫਿਰ ਇਹਨੂੰ 5 ਫਾਲਾ ਹੁੰਦਾ, 11 ਹਾਲ ਚਲਾਇਆ ਜਾਵੇ ਜ਼ਮੀਨ ਤੱਕ। ਉਸ ਤੋਂ ਬਾਅਦ ਇਹਨੂੰ ਰੂਟਾਵੀਟਰ ਕੀਤਾ ਜਾਵੇ, ਜ਼ਮੀਨ ਬਰੀਕ ਹੋ ਜਾਂਦੀ ਹੈ। ਫਿਰ ਇਹਨੂੰ ਇੱਕ ਹਾਲ ਚਲਾ ਕੇ ਤੇ ਇਹਦੀਆਂ ਫਿਰ ਪੱਟਾਂ ਕੱਢੀਆਂ ਜਾਣ ਤਾਂ ਕਿ ਵਾਟੇ ਦੀ ਅੱਛੀ ਬਣ ਜਾਏ। ਅੱਛਾ, ਇਹ ਦੂਸਰਾ ਸਵਾਲ ਸੀ ਕਿ ਜ਼ਮੀਨ ਦੀ ਤਿਆਰੀ ਜਦੋਂ ਇੰਨੀ ਸਾਰੀ ਕਰਨੀ ਆ, ਅੰਦਾਜ਼ਨ ਕਿੰਨਾ ਕੁ ਖਰਚਾ ਹੋਏਗਾ? ਅੰਦਾਜ਼ਨ ਤਕਰੀਬਨ ਅਗਰ ਜਿਸ ਹਿਸਾਬ ਨਾਲ ਮੈਂ ਦੱਸੀ 30,000 ਰੁਪਏ ਦਾ ਖਰਚਾ ਆ ਜਾਂਦਾ ਏਕੜ ਦਾ। 30,000 ਦਾ ਇੱਕ ਏਕੜ ਤੇ ਖਰਚਾ ਆਏਗਾ। ਅੱਛਾ, ਦੂਸਰਾ ਫਿਰ ਇਹਦੇ 'ਚ ਨਾ ਬਾਂਸ ਕਾਫੀ ਲੱਗਦੇ ਆ। ਇਹ ਦੱਸੋ ਕਿ ਬਾਂਸ ਏਕੜ 'ਚ ਕਿਤਨੇ ਲੱਗਦੇ ਆ ਤੇ ਉਹਨਾਂ ਦੀ ਕਿੰਨਾ ਯਾਨੀ ਕਿ ਖਰਚਾ ਹੈ? ਇਹ ਬਾਂਸ ਦਾ ਨਾ ਬੈੱਡ ਦਾ ਹਿਸਾਬ ਹੁੰਦਾ, ਕੋਈ 3 ਫੁੱਟ ਰੱਖ ਲੈਂਦਾ, ਕੋਈ 3.5 ਰੱਖ ਲੈਂਦਾ, ਕੋਈ 4 ਰੱਖ ਲੈਂਦਾ। ਇਹਦਾ 1000 ਤੋਂ 1200 ਤੱਕ ਬਾਂਸ ਜਿਹੜਾ ਨਾ ਅੱਛਾ ਫੀ ਏਕੜ ਲੱਗ ਸਕਦਾ। ਉਹਨਾਂ ਦੀ ਖੇਲਾਂ ਦਾ ਹਿਸਾਬ ਹੁੰਦਾ, ਕਿਸੇ ਦੇ ਏਕੜ 'ਚ 32 ਖੇਲਾਂ ਆ ਗਈਆਂ, ਕਿਸੇ ਨੇ 35 ਬਣਾ ਲਈਆਂ, ਉਹ ਫਿਰ ਉਸ ਹਿਸਾਬ ਨਾਲ ਵਾਧਾ ਘਟਾ ਹੋ ਸਕਦਾ। ਅੱਛਾ, ਅਗਰ 1000 ਬਾਂਸ ਲੱਗਦਾ ਵਾ ਹਾਂਜੀ। ਤੇ ਕਿਤਨੇ ਦਾ ਇੱਕ ਬਾਂਸ ਹੈ? ਇਹ ਤਕਰੀਬਨ ਜਿਹੜਾ ਬਾਂਸ ਇੱਕ 1.5 ਇੰਚ ਦਾ ਹੈਗਾ ਉਹ ਤਕਰੀਬਨ 12 ਰੁਪਏ ਪਰ ਫੁੱਟ ਆ। ਇੱਕ ਹੈਗਾ 2 ਇੰਚ ਦਾ, ਉਹ 20 ਰੁਪਏ ਫੁੱਟ ਆ। ਅੱਛਾ, ਇਹ ਤੁਸੀਂ ਵੀ 200 ਰੁਪਏ ਦਾ ਵੀ ਬਣਦਾ, 150 ਵੀ ਬਣਦਾ। ਅੱਛਾ, ਅਗਰ ਯਾਨੀ ਕਿ ਅਸੀਂ ਲਾਣੇ ਆ 12 ਵਾਲਾ, ਹਾਂਜੀ, ਤੇ ਉਹ ਤਕਰੀਬਨ ਕਿਤਨੇ ਇਹ 12 ਫੁੱਟ ਦਾ 12 ਰੁਪਏ ਫੁੱਟ ਨਾ, ਕਿੰਨੇ ਫੁੱਟ ਦਾ ਬਾਂਸ ਲੱਗਦਾ ਵਾ? ਇਹ ਤੁਸੀਂ 10 ਤੋਂ 12 ਫੁੱਟ ਦਾ ਬਾਂਸ ਲੈਣਾ। ਅੱਛਾ, ਯਾਨੀ ਕਿ ਤਕਰੀਬਨ 150 ਰੁਪਏ ਦਾ ਬਾਂਸ ਜਿਹੜਾ ਵਾ 150 ਦਾ ਐਵਰੇਜ ਤੁਸੀਂ ਲਾ ਲਓ, 150 ਦਾ ਬਾਂਸ ਜਿਹੜਾ ਅੱਛਾ ਮਿਲ ਜਾਂਦਾ। ਅੱਛਾ, ਤਾਂ ਕਿ ਇਹ ਕੋਈ 4-5 ਸਾਲ ਜਿਹੜਾ ਬਾਂਸ ਤੁਹਾਡਾ ਕੱਢ ਜਵੇ। ਇਹ ਫਿਰ ਇੱਕ ਰਫ ਜਿਹਾ ਐਸਟੀਮੇਟ ਅਸੀਂ ਇਹ ਲਾ ਸਕਦੇ ਹਾਂ ਕਿ 1.5 ਲੱਖ ਰੁਪਏ ਦਾ ਬਾਂਸ ਜਿਹੜਾ 1.5 ਲੱਖ ਦਾ ਆਰਾਮ ਨਾਲ ਲੱਗ ਜਾਂਦਾ ਜੀ। ਵਰਨਾ ਅਗਰ ਅੱਛਾ ਬਾਂਸ ਲਵਾਂਗੇ ਤੇ ਪੌਣੇ 2 ਲੱਖ 2 ਲੱਖ ਤੇ ਵੀ ਚੱਲ ਜਾਏਗਾ। 2 ਲੱਖ ਥੋੜੀ ਜਿਹੀ ਮੋਟਾਈ ਜ਼ਿਆਦਾ ਹੁੰਦੀ ਹੈ ਉਹਦੀ। ਅੱਛਾ, ਫਿਰ ਬਾਂਸਾਂ ਤੋਂ ਇਲਾਵਾ ਜਿਹੜਾ ਇਹਦੇ ਚੋਂ ਜਿਹੜਾ ਰੱਸੀ ਜੀ ਪਲਾਸਟਿਕ ਦੀ ਆ, ਡੋਰੀ ਹੁੰਦੀ ਹੈ, ਹਾਂ, ਪਲਾਸਟਿਕ ਵਾਇਰ ਹੁੰਦੀ ਹੈ, ਉਹ ਕਿੰਨੇ ਕੁ ਦੀ ਲੱਗਦੀ ਹੈ ਕਿੱਲੇ 'ਚ? ਉਹ 1 ਏਕੜ 'ਚ 2 ਲੱਗਦੇ ਆ ਰੂਲੇ ਉਹਦੇ। ਅੱਛਾ, ਇੱਕ ਰੂਲਾ ਤਕਰੀਬਨ 8500 ਰੁਪਏ ਦਾ ਹੈਗਾ। ਅੱਛਾ, ਤੇ ਇਹ ਫਿਰ ਇਹਦਾ ਮਤਲਬ ਆ ਕੋਈ 17,000 ਰੁਪਏ ਦਾ ਇਹ ਖਰਚਾ ਵਾ? ਇਹ ਖਰਚਾ ਹਾਂਜੀ, ਬਾਕੀ ਇਸ ਤੋਂ ਬਾਅਦ ਨੈਟ ਲੱਗਦਾ। ਅੱਛਾ, ਨੈਟ ਜਿਹੜੇ ਕਿਤਨਾ ਲੱਗਦਾ ਵਾ ਏਕੜ 'ਚ? ਏਕੜ 'ਚ ਅਗਰ 30 ਖੇਲਾਂ ਤੇ 60 ਲੱਗ ਗਏ, ਇੱਕ ਖੇਲ ਨੂੰ 2 ਨੈਟ ਲੱਗਦੇ ਆ। ਅੱਛਾ, ਇੱਕ ਖੇਲ ਨੂੰ 2 ਲੱਗਦੇ ਆ। ਹਾਂ, ਇੱਕ ਨੈਟ ਦੀ ਕੀਮਤ 300 ਰੁਪਏ ਆ। ਅੱਛਾ, ਇਹ ਵੀ ਤਕਰੀਬਨ ਕੋਈ 18,000 ਰੁਪਏ ਦੇ
ਹਾਂਜੀ ਨੈਟ ਨੈਟ ਲੱਗ ਵੀ ਲੱਗ ਜਾਣਗੇ। ਤੇ ਪੌਦੇ ਤਕਰੀਬਨ ਇੱਕ ਖੇਤ 'ਚ ਕਿਤਨੇ ਹੁੰਦੇ ਆ? ਇਹ 30 ਪੈਕਟ ਲੱਗਦੇ ਆ। ਹਰ ਪੈਕਟ 'ਚ ਹੁਣ ਤਾਂ ਜਿੰਨੀਆਂ ਵੀ ਕੰਪਨੀਆਂ ਨਾ ਬੀਜ ਗਿਣ ਕੇ ਪਾਉਂਦੀਆਂ। ਅੱਛਾ ਅੱਛਾ 210 ਤੋਂ ਲੈ ਕੇ 220 ਤਕਰੀਬਨ ਨਿਕਲਦੇ ਆ। 215 ਐਵਰੇਜ ਲਾ ਲਓ ਤੁਸੀਂ ਪਰ ਪੈਕਟ ਦੀ। ਤੇ 30 32 ਪੈਕਟ ਜਿਹੜੇ ਪਰ ਏਕੜ ਲੱਗ ਜਾਂਦੇ ਆ। ਯਾਨੀ ਕਿ ਇਹ ਕੋਈ 15,000 ਤੋਂ ਜ਼ਿਆਦਾ ਪੌਦਾ ਜਿਹੜਾ ਵਾ ਨਾ ਲੱਗਦਾ ਵਾ ਏਕੜ 'ਚ। ਨਹੀਂ ਨਹੀਂ ਥੋੜਾ ਲੱਗਦਾ। 30 ਪੈਕਟ ਆ ਨਾ 200 ਨਾਲ ਜ਼ਰਬ ਦੇ ਲਓ ਤੁਸੀਂ। ਅੱਛਾ ਠੀਕ 7000 ਪੌਦਾ ਲੱਗ ਜਾਂਦਾ। 7 ਉਹਦਾ 7000 ਜੀ। ਪੈਸੇ ਕਿੰਨੇ ਬਣੇ ਦੇ? ਹਾਂ ਪੈਸੇ ਇਹਦੇ ਪੈਸੇ ਇਹਦੇ ਬਹੁਤ ਬਣ ਜਾਂਦੇ ਆ ਜੀ। ਇਹ ਤਕਰੀਬਨ ਜਿਹੜਾ ਪੈਕਟ ਇਸ ਟਾਈਮ ਚੱਲਦਾ ਪਿਆ ਨਾ, ਹੂੰ ਮੁxtਲਿਫ ਕੰਪਨੀਆਂ ਦੇ ਰੇਟ ਆ। ਇਹ 2800 ਤੋਂ ਲੈ ਕੇ 3500 ਰੁਪਏ ਤੱਕ ਪੈਕਟ ਆਦਾ। ਅੱਛਾ ਅਗਰ 3000 ਦਾ ਵੀ ਅਗਰ ਆਏ ਤੇ 30 90,000 ਲੱਖ ਕੁ ਰੁਪਏ ਦਾ ਲੱਖ ਦਾ ਤਕਰੀਬਨ। ਬਣ ਜਾਂਦਾ ਸੀਡ। ਇੱਕ ਦੋ ਪੈਕਟ ਵੱਧ ਹੀ ਲੱਗਦੇ ਆ। ਅੱਛਾ ਲੱਖ ਰੁਪਏ ਦਾ ਇਹਦੇ 'ਚ ਨਾ ਸੀਡ ਅਤੇ ਖਾਦ ਜਿਹੜੀ ਆ ਉਹਦਾ ਦੱਸੋ ਕਿਤਨੀ? ਖਾਦ ਤਾਂ ਇਹਦੇ ਜਿੰਨੀ ਪਾ ਲਓਗੇ ਉਨੀ ਥੋੜੀ ਆ। ਅੱਛਾ ਬਿਜਾਈ ਵਾਲੇ ਕਿਤਨੀ ਚਾਹੀ ਖਾਦ? 2 ਬੋਰੀਆਂ ਡੀਏਪੀ, ਇੱਕ ਬੋਰੀ ਜਿਹੜੀ ਹੈ ਨਾ ਐਸਓਪੀ ਦੀ ਐਫਐਫਸੀ ਦੀ। ਅੱਛਾ ਉਹ ਥੱਲੇ ਤੁਸੀਂ ਇਹ 2 ਥੈਲੀਆਂ ਹੁੰਦੀਆਂ ਅਨਰਿਚਸ ਸਜੈਂਟਾ ਦੀ ਹੂੰ ਜਾਂ ਔਰਜੀਵੇਟਾ ਸਵਾਦ ਐਗਰੋ ਦੀ। ਅੱਛਾ ਉਹ ਠੀਕ ਦੋਵਾਂ ਜਿਹੜੀ ਤੁਸੀਂ 2 ਥੈਲੀਆਂ ਉਹ ਪਰ ਏਕੜ, 2 ਡੀਏਪੀ ਦੇ ਬੈਗ, ਇੱਕ ਐਫਐਫਸੀ ਦਾ ਐਸਓਪੀ ਦਾ ਬੈਗ। ਅੱਛਾ। ਇਹ ਛੱਟਾ ਕਰਕੇ ਤੁਸੀਂ ਇਹਦੇ ਖੇਲਾਂ ਕੱਢੀ। ਇਹ ਫਿਰ ਕਿਤਨਾ ਖਰਚਾ ਹੋਏਗਾ ਤਕਰੀਬਨ ਅੰਦਾਜ਼ਨ ਮੋਟਾ ਜਿਹਾ ਹਿਸਾਬ? ਖੇੜਾ ਨਿਕਲਣੀਆਂ ਜੀ। ਹਾਂਜੀ ਸਪੀਕਰ 'ਚ ਬੋਲ। ਛੱਟਾ ਕੱਢ ਕੇ ਨਹੀਂ ਹੈਗਾ ਮੇਰੇ ਕੋਲ ਵੀ ਛੱਟਾ ਕਰਕੇ ਨਹੀਂ, ਇਹ ਖੇੜਾਂ ਦੇ ਵਿੱਚ ਛੱਟਾ ਖੇਲਾਂ ਕੱਢ ਕੇ ਦੇ ਵਿੱਚ ਘੇਰ ਦੋ। ਉਹ ਤਾਂ ਕੋਈ ਜਿਹੜਾ ਬੈੱਡ 'ਚ ਨਾ ਜਾਵੇ। ਖਾਦ ਕੋ ਰਾਣਾ ਸਾਹਿਬ ਕਰੇ ਬੈੱਡ 'ਚ ਨਾ ਜਾਵੇ। ਇਹਦੇ ਪੈਸੇ ਤਾਂ ਬਣਾਓ। ਅੱਛਾ ਮੋਟਾ ਜਿਹਾ ਹਿਸਾਬ ਇਹ ਦੱਸੋ ਵੀ ਤੁਸੀਂ ਨਾ ਪੈਸੇ ਕਿਤਨੇ ਲੱਗਣਗੇ ਇਹਦੇ ਤੇ? ਖਾਦ ਦੇ ਭਾਈ। 12000 ਦੀ ਬੋਰੀ ਡੀਏਪੀ ਦੀ ਹੈ ਜੀ। 40000 ਰੁਪਏ ਦਾ ਬਣਦਾ ਜੀ। 40000 ਬਣ ਜਾਣਾ ਜੀ ਸੌਖਾ। ਅੱਛਾ 40000 ਰੁਪਇਆ ਇਸ ਚੀਜ਼ ਦਾ ਹੋ ਗਿਆ। ਤੇ ਇਹ ਮੁੜ ਕੇ ਟੋਟਲ ਵੀ ਨਹੀਂ ਹੋਣਾ ਜਿਵੇਂ ਤੁਸੀਂ ਇੱਕ ਦੋ ਦੇ ਉੱਤੇ ਲਿਖੀ ਜਾਂਦੇ। ਹਾਂ ਅੱਛਾ ਇਹਦੇ 'ਚ ਬੀਜ ਜਿਹੜਾ ਵਾ ਨਾ, ਇਹ ਬੀਜ ਤੁਹਾਡਾ ਹੈ ਆ ਲੱਖ ਰੁਪਏ ਦਾ। ਜ਼ਮੀਨ ਦੀ ਤਿਆਰੀ ਜਿਹੜੀ ਆ ਨਾ ਉਹ ਹੋਗੀ 30,000 ਦੀ। ਖਾਦ ਇਹਦੇ 'ਚ ਹੋਗੀ 40,000 ਦੀ। ਤੇ 1.5 ਲੱਖ ਰੁਪਏ ਦੇ ਇਹਦੇ 'ਚ ਨਾ ਬਾਂਸ ਆ ਗਏ। ਤੇ 17,000 ਦਾ ਜਿਹੜਾ ਵਾ ਨਾ ਜਾਲ ਆ ਗਿਆ। ਤੇ 18 ਯਾਨੀ 18,000 ਦਾ ਜਾਲ ਆ ਤੇ 17 ਇਹ 35,000 ਦਾ ਇਹ ਖਰਚਾ ਵਾ। ਇਹ ਮੋਟਾ ਜਿਹਾ ਲਾਓ 1,70 ਤੇ 3,20 ਤੇ 3,35 3.5 ਲੱਖ। ਹਾਂਜੀ ਬਾਕੀ 20000 ਰੁਪਏ ਲੇਬਰ ਨੇ ਵੀ ਲੱਗਣਾ ਲਾਣ ਦਾ। ਅੱਛਾ 20,000 ਲੇਬਰ। ਪੂਰਾ ਸਟਰਕਚਰ ਲਾਣ ਦਾ 20000 ਰੁਪਏ ਲੇਬਰ ਨੇ ਵੀ ਲੱਗਣਾ। ਅੱਛਾ ਠੀਕ ਹੈ। ਪਰ ਏਕੜ ਦਾ ਇਹ 4 ਤੇ ਪਹੁੰਚਣਗੇ। 4 ਨਹੀਂ 4 ਤੋਂ ਉੱਪਰ ਹੀ ਜਿਹੜਾ ਵਾ ਨਾ ਇਹਦੇ 'ਚ ਸਪਰੇਆਂ ਦਾ ਹਲੇ ਕੋਈ ਨਹੀਂ ਕਾਊਂਟ ਕੀਤਾ ਹੈ। ਬਾਅਦ ਵਾਲੀ ਖਾਦਾਂ ਦਾ ਵੀ ਜਿਹੜਾ ਜਿਹੜੀ ਖਾਦ ਤਾਂ ਰਾਣਾ ਸਾਹਿਬ ਇਹ ਆ ਕਿ ਹਰ ਪਾਣੀ ਦਾ ਤੁਸੀਂ ਖਾਦ ਪਾਣੀ ਹੈ ਤੇ ਉਹਨੇ ਕੁਛ ਸ਼ਾਇਦ ਦੇਣੀ। ਅੱਛਾ ਠੀਕ ਹੈ। ਯਾਨੀ ਕਿ ਵੰਡਾ ਪਾਣਾ ਵਾ ਤੇ ਮੱਝ ਨੇ ਮਿਲਣਾ ਵਾ। ਜਿੰਨਾ ਪਾਲੋਗੇ ਉਹਨਾਂ ਅੱਛਾ। ਐਵਰੇਜ ਆ ਜਾਏਗੀ ਜੀ। ਅੱਛਾ ਇਹ ਸਪਰੇਆਂ ਦੀਆਂ ਕਿੰਨੀਆਂ ਕੁ ਹੁੰਦੀਆਂ ਵਾ? ਸਪਰੇਆਂ ਦਾ ਕੋਈ ਹਿਸਾਬ ਨਹੀਂ ਜੀ। ਹਰ 8 ਮਹੀਨੇ ਸਪਰੇਅ ਇਹਨੂੰ ਕਰਨੀ ਹੈ। ਅੱਛਾ ਸ਼ੁਰੂ ਚ ਇਹਨੂੰ ਵਾਈਟ ਫਲਾਈ ਸਪਰੇਅ ਕਰਨੀ ਹੈ। ਯਾਨੀ ਕਿ ਜਦੋਂ 60 ਦਿਨਾਂ 'ਚ ਤਿਆਰ ਹੋਣੀ ਆ ਉਦੋਂ ਸਪਰੇਆਂ ਚੱਲਦੀਆਂ ਰਹਿਣੀਆਂ ਐਂਡ ਤੱਕ ਚੱਲਣੀਆਂ ਅੱਛਾ ਸਪਰੇਆਂ। ਇਹ ਕਿੰਨਾ ਕੁ ਦਿਨ ਚੱਲਦੀ ਆ ਫਸਲ ਜਿਹੜੀ ਆ? ਇਹ ਚੱਲ ਜਾਂਦੀ ਹੈ ਤਕਰੀਬਨ ਕੋਈ 20 ਦਸੰਬਰ ਤੱਕ ਚਲੇਗੀ, ਕਿਸੇ ਦੀ 15 ਤੱਕ ਚਲੇਗੀ। ਜਦੋਂ ਸਰਦੀ ਸ਼ੁਰੂ ਹੋਣੀ ਆ ਨਾ ਭਰਪੂਰ ਉਸ ਤੋਂ ਐਂਡ ਹੋ ਜਾਂਦਾ ਇਹਦਾ ਯਾਨੀ ਕਿ ਅਗਰ ਤੁਹਾਡੇ ਮੁਤਾਬਕ ਜਿਸ ਤਰ੍ਹਾਂ 2 ਮਹੀਨੇ ਦੀ ਭਰਪੂਰ ਹੋ ਜਾਂਦੀ ਉਸ ਤੋਂ ਬਾਅਦ ਇਹਦਾ ਯਾਨੀ ਕਿ ਕਿੰਨਾ ਮਹੀਨਾ ਡੇਢ ਕਿਤਨਾ ਜਿਹੜਾ ਵਾ ਨਾ ਪੀਰੀਅਡ ਕਹਿ ਸਕਦੇ ਹਾਂ ਅਸੀਂ ਚੱਲਣ ਦਾ? ਅਗਰ 15 ਅਗਸਤ ਨੂੰ ਲੱਗੀ ਆ 15 ਸਤੰਬਰ 15 ਅਕਤੂਬਰ ਤੇ ਭਰਪੂਰ ਹੋ ਗਈ 15 ਨਵੰਬਰ 2 ਮਹੀਨੇ ਜੀ 2 ਮਹੀਨੇ ਚੱਲੇਗੀ। ਉਹਦਾ ਰੇਟ ਅੱਛਾ ਹੁੰਦਾ, ਇਹਦਾ ਰੇਟ ਅੱਛਾ ਮਿਲ ਜਾਂਦਾ। ਅੱਛਾ ਤੇ ਇਹ ਸਪਰੇਆਂ ਦਾ ਕਿਤਨਾ ਕੁ ਖਰਚਾ ਤੁਸੀਂ ਪਿਛਲੇ ਸਾਲਾਂ 'ਚ ਜਿਹੜਾ ਨਾ ਅੰਦਾਜ਼ਨ ਮੋਟਾ ਜਿਹਾ ਰਫ ਜਿਹਾ ਇੱਕ ਬੰਦੇ ਨੂੰ ਅੰਦਾਜ਼ਾ ਤਾਂ ਹੋਵੇ ਨਾ ਵੀ ਇਸ ਮੈਦਾਨ 'ਚ ਵੜਨਾ? ਕਿੰਨਾ ਖਰਚਾ ਹੋ ਜਾਂਦਾ ਸਪਰੇ ਦਾ ਐਸਟੀਮੇਟ ਹੈ? ਭਾਈ ਸਪਰੇ ਇਹਦੇ ਤੇ ਸਪਰੇਅਰ ਇਹ ਤਾਂ ਅੱਗੇ ਬਿਮਾਰੀ ਤੇ ਡਿਪੈਂਡ ਕਰਦਾ ਵੀ ਇਹਦੇ ਤੇ ਬਿਮਾਰੀ ਕਿੰਨੀ ਕੰਦੀ ਆ। ਠੀਕ ਆ ਅਗਰ ਜੇ ਤੁਸੀਂ ਅਗਰ ਨਾਰਮਲ ਬਿਮਾਰੀ ਰਹਿੰਦੀ ਆ, ਫਰਜ਼ ਕਰੋ ਕਿ ਸਫੇਦ ਮੱਖੀ ਦਾ ਇਹਦੇ ਤੇ ਸਭ ਤੋਂ ਜ਼ਿਆਦਾ ਅਟੈਕ ਹੁੰਦਾ। ਅੱਛਾ ਜਿਹੜੀ ਵਾਇਰਸ ਦੀ ਸ਼ਕਲ 'ਚ ਫਿਰ ਕਨਵਰਟ ਹੋ ਕੇ ਸਭ ਤੋਂ ਜ਼ਿਆਦਾ ਪੌਦੇ ਨੂੰ ਨੁਕਸਾਨ ਇਹਦੇ 'ਚ ਇਹੀ ਦਿੰਦੀ ਆ। ਅੱਛਾ ਤੇ ਇਹ ਉਸ ਤੋਂ ਬਾਅਦ ਇਹ ਤੇ ਫਰੂਟ ਫਲਾਈ ਆਂਦੀ ਆ ਬਹੁਤ ਜ਼ਿਆਦਾ। ਡੈਨਾਡੈਮ ਜਿਹੜੀ ਹੁਣ ਇੱਕ ਸਪਰੇਅ ਹੈਗੀ ਆ 6000 ਰੁਪਏ ਦੀ ਹੈ। ਡੈਨਾਡੈਮ ਤੋਂ ਇਲਾਵਾ ਕੋਈ ਸਪਰੇਅ ਉਹਦੇ ਤੇ ਕੰਮ ਨਹੀਂ ਕਰਦੀ ਹੈ। ਕਿੰਨੀ ਕੁ ਸਪਰੇਆਂ ਕਰਦੇ? ਹੈ ਹੋਰ ਵੀ ਆਈਆਂ ਹੈ ਨਹੀਂ ਆਈਆਂ ਹੈ ਲੇਕਿਨ ਉਹ ਉਸ ਤੋਂ ਇਲਾਵਾ ਹੈ ਤਾਂ ਉਹ ਡਾਈਮੈਥਵੇਟ ਹੀ ਆ ਸਪਰੇਅ। ਹੋਰ ਕੰਪਨੀਆਂ ਦਾ ਵੀ ਹੈਗਾ ਲੇਕਿਨ ਉਹਦੇ ਤੋਂ ਇਲਾਵਾ ਅਸੀਂ ਤਾਂ ਕਿਉਂ ਜੀ ਇਸ ਤਰ੍ਹਾਂ ਹੀ ਦੇਖਿਆ। ਉਹ ਇਹ ਕਿ ਡਾਨਾਡੇਮ ਹੋ ਗਈ ਜਾਂ ਚਿਚੜਾ ਵਾਲਾ ਪਾਊਡਰ ਜਿਹਨੂੰ ਕਹਿੰਦੇ, ਹਾਂਜੀ ਅੱਛਾ ਇੰਪੋਰਟਡ ਲੈ ਕੇ ਨਾ ਉਹ ਇਹਦੇ ਨਾਲ ਮਿਕਸ ਕਰਕੇ ਕਰੋਗੇ ਤਾਂ ਰਿਜ਼ਲਟ ਵੀ ਆ ਜਾਂਦਾ। ਅੱਛਾ ਤੇ ਵੈਸੇ ਤੁਸੀਂ ਇੱਕ ਮੋਟਾ ਜਿਹਾ ਦੱਸੋ ਵੀ ਆਮ ਐਵਰੇਜ 50000 ਪਾ ਲਈਏ 20000 ਪਾ ਲਈਏ ਇਹ 50000 ਤੋਂ ਉੱਤੇ ਜੀ ਵਾਈਟ ਫਲਾਈ ਦੀ ਇੱਕ ਸਪਰੇ 6000 ਰੁਪਏ 6000 ਦੀ ਰੁਪਏ ਅੱਛੀ ਦੀ ਸਪਰੇ ਇੱਕ ਜਿਹੜੀ ਹੈ। ਸਪਰੇਅ ਆ। ਹਾਂ ਤੇ ਕਿੰਨੀਆਂ ਅਗਰ 6 ਸਪਰੇ? ਇਹ ਜੀ ਲੱਖ ਰੁਪਏ ਤੋਂ ਉੱਤੇ ਸਪਰੇਆਂ ਹੋ ਜਾਂਦੀਆਂ ਵੀ ਕੈਬਰੀਓ ਟਾਪ ਵਗੈਰਾ ਕਰਨੀ ਪੈਂਦੀ ਹੈ ਇਹਨੂੰ। ਅੱਛਾ ਲੱਖ ਰੁਪਇਆ ਲੱਖ ਰੁਪਏ ਲਾ ਲਓ ਜੀ। ਠੀਕ ਹੈ।
ਯਾਨੀ ਕਿ 375 ਤੋਂ ਇਹ 475 ਤੇ ਗੱਲ ਜਿਹੜੀ ਹੈ ਨਾ ਚੱਲ ਗਈ। ਔਰ ਹਲੇ ਖਾਦ ਉਹ ਦੂਸਰੀ ਵੀ ਅਸੀਂ ਪਾਣੀ ਆ, ਇਹ ਤਾਂ ਖਾਦ ਸੀ ਸਿਰਫ ਜਦੋਂ ਬਜਾਣ ਵੇਲੇ, ਬਾਕੀ ਯਾਨੀ ਕਿ ਇਹਨੂੰ ਖਾਦ ਕੇ ਇਹਨੂੰ 12 ਹਜ਼ਾਰ ਰੁਪਏ ਦੀ 10 ਹਜ਼ਾਰ ਰੁਪਏ ਦੀ ਜਿਹੜੀ ਇਹਨੂੰ ਪੋਟਾਸ਼ ਪੈਂਦੀ ਹੈ ਫਰੂਟ ਲੈਣ ਵਾਸਤੇ। ਜਦੋਂ ਇਹ ਫਲ ਤੇ ਆਂਦਾ ਨਾ ਜੀ, ਫਿਰ ਇਹਨੂੰ ਇਹਦੇ ਤੇ ਖਰਚਾ ਬਹੁਤ ਜ਼ਿਆਦਾ ਹੁੰਦਾ। ਉਹ ਜਿਹੜਾ ਉਹ ਮਹੀਨਾ ਡੇਢ ਇਹ ਹੈ ਨਾ, ਉਹ ਮਹੀਨਾ ਡੇਢ ਜ਼ਿਮੀਂਦਾਰ ਨੇ ਆਪਣਾ ਪੂਰਾ ਜ਼ੋਰ ਲਾ ਕੇ ਨਾ, ਯਾਨੀ ਉਸ ਕਿ ਤੋਂ ਬਾਅਦ ਇਹਦੇ ਫਰੂਟ ਹਰ ਵਾਰੀ ਕੋਈ 15 ਤੋਂ 20 ਹਜ਼ਾਰ ਦੀ ਖਾਦ ਤਕਰੀਬਨ ਪੈਂਦੀ ਹੈ ਜੀ। ਪੈਂਦੀ ਹੈ। ਤੇ ਇਹਦਾ ਮਤਲਬ ਇਹ ਵੀ ਕੋਈ ਲੱਖ ਖੰਡ ਦੇ ਗੇੜ ਜਿਹੜਾ ਲੱਖ ਪੈ ਗਿਆ ਤੇ ਇਹ ਹਾਂ ਇਹ 6 ਲੱਖ ਰੁਪਏ ਦੇ ਨੇੜੇ ਜਿਹੜਾ 5.5 ਤੋਂ 6 ਲੱਖ ਰੁਪਏ ਦੀ ਫਸਲ ਹੈ। ਹਾਂਜੀ, ਹੁਣ ਇੱਕ ਗੱਲ ਹੈ ਜੀ ਇਹਦੇ ਵਿੱਚ, ਇਹਦੇ 'ਚ ਇਹ ਆ ਵੀ ਜਿਹੜਾ ਬਾਂਸ ਆ ਨਾ, ਬਾਂਸ ਇਹ ਹੈਗਾ ਕਿ ਤੁਸੀਂ ਉਹਨੂੰ ਇੱਕੋ ਫਸਲ ਤੇ ਇੱਕ ਸਾਲ ਤੇ ਨਹੀਂ ਪਾ ਸਕਦੇ। ਹਾਂ, ਇਹ ਬੜੀ ਟੈਕਨੀਕਲ ਗੱਲ ਕੀਤੀ ਹੈ। ਠੀਕ ਹੈ, ਬਾਂਸ ਆ ਨਾ ਜਿਹੜਾ ਹੁਣ ਸਭ ਤੋਂ ਮਹਿੰਗੀ ਆਈਟਮ ਇਹਦੇ ਵਿੱਚ ਬਾਂਸ ਆ, ਜਿਹੜੀ ਕਿ 2-3 ਸਾਲ ਚੱਲਦੀ ਹੈ। ਠੀਕ ਹੈ। ਬਾਂਸ ਆ ਡੋਰੀ ਪਲਾਸਟਿਕ ਦੀ ਹੈ ਜਿਹੜੀ, ਉਹ ਤੁਸੀਂ 4 ਸਾਲ ਕੀ ਉਹ ਸਾਰੀ ਜ਼ਿੰਦਗੀ ਨਹੀਂ ਜਾਂਦੀ ਅਗਰ ਤੁਸੀਂ ਉਹਨੂੰ ਯਾਨੀ ਕਿ ਬਾਂਸ ਦੀ ਜਿਹੜੀ ਹੈ ਨਾ ਐਵਰੇਜ ਤੁਸੀਂ 50,000 ਇੱਕ ਫਸਲ ਤੇ ਪਾ ਸਕਦੇ ਆ। ਹਾਂਜੀ, ਅਗਰ 3 ਫਸਲਾਂ ਤੇ 1.5 ਲੱਖ ਆ। ਉਹ ਇਹਦੀ ਕੰਸਟਰਕਸ਼ਨ ਆ। ਜਿਸ ਤਰ੍ਹਾਂ ਇੱਕ ਕਮਰਾ ਬਣਾਉਂਦਾ ਨਾ ਬੰਦਾ ਕੋਈ ਆਪਣੇ ਰਹਿਣ ਵਾਸਤੇ, ਉਹ ਇਹਦੀ ਕੰਸਟਰਕਸ਼ਨ ਪ੍ਰੋਜੈਕਟ ਫਾਈਨੈਂਸਿੰਗ ਆ ਯਾਨੀ ਕਿ ਜਿਹੜਾ ਬਿਲਕੁਲ ਇਸ ਤਰ੍ਹਾਂ। ਕੁਝ ਚੀਜ਼ਾਂ ਵਿੱਚ ਐਸੀਆਂ ਹੈਗੀਆਂ ਜਿਹੜੀਆਂ ਦੁਬਾਰਾ ਇਸਤੇਮਾਲ ਹੋ ਦੁਬਾਰਾ ਵਰਤਣ ਦੇ ਕਾਬਲ ਹੈਗੀਆਂ, ਤੇ ਉਹ ਵੀ ਖਰਚਾ ਫਿਰ ਘਟੀ ਜਾਂਦਾ। ਉਹ ਫਿਰ ਉਸ ਹਿਸਾਬ ਨਾਲ ਘਟ ਅੱਛਾ, ਇਹਦੀ ਪੈਦਾਵਾਰ ਇੱਕ ਐਵਰੇਜ ਜੀ ਅਗਰ ਤੁਸੀਂ ਦੱਸੋ ਕਿ ਸਾਨੂੰ ਨਾ ਕਿੰਨੀ ਕ ਐਵਰੇਜ ਖਤਰਾ ਨਾ, ਬਾਕੀ ਫਿਰ ਵੀ ਇਹਨਾਂ ਨੂੰ ਪੁੱਛਦੇ ਨਹੀਂ ਐਵਰੇਜ ਪੁੱਛਦੇ ਨਹੀਂ, ਬਾਕੀ ਤਾਂ ਬਹੁਤ ਫਰਕ ਹੁੰਦਾ ਵਾ। ਇਹਨਾਂ ਨੇ ਤੇ ਪਿਛਲੇ ਤੁਹਾਡਾ ਤਜਰਬਾ ਕੀ ਕਹਿੰਦਾ ਜੀ ਵੀ ਜੇ ਕੋਈ ਬੰਦਾ ਲਾਵੇ ਤੇ ਇਹ ਗੱਲ ਜਿੰਨਾ ਤੁਸੀਂ ਖਰਚਾ ਲਿਖਿਆ ਨਾ, ਅਗਰ ਇਹਦੀ ਰੇਟ ਅੱਛਾ ਆ ਜਾਵੇ ਨਾ ਤੇ 2 ਤੜਾਈਆਂ 'ਚ ਸਾਰਾ ਪੂਰਾ ਹੋ ਜਾਂਦਾ। ਦੇਖ ਲਓ ਤੁਸੀਂ ਪਰ ਏਕੜ ਜਿਹੜਾ ਨਾ 8ਵੇਂ ਦਿਨ 100 ਥੈਲਾ ਉਤਰਦਾ ਇਹਦਾ। ਅੱਛਾ, ਜਿਹੜੇ ਅੱਛੇ ਹਾਈਬ੍ਰਿਡ ਬੀਜ ਆ ਨਾ ਉਹ 100 ਪਲੱਸ ਹੋ ਜਾਂਦੇ ਆ। ਅੱਛਾ, ਹਰ 8 ਦਿਨਾਂ ਤੋਂ ਬਾਅਦ ਇਹ ਚਨਾਈ ਹੁੰਦੀ ਹੈ ਇਹਦੀ। ਅੱਛਾ। ਤੇ ਰੇਟ ਜਿਹੜਾ ਤੁਸੀਂ ਇੱਕ ਚਨਾਈ ਦਾ 3000 ਵੀ ਲਾ ਲਓ, ਅੱਛਾ, ਤੇ ਇਹ ਅੱਛਾ ਰੇਟ ਨਹੀਂ ਹੈਗਾ, ਦਰਮਿਆਨਾ ਰੇਟ ਆ। ਅੱਛਾ ਰੇਟ ਤਾਂ 5000 ਰੁਪਏ ਦਾ, ਅੱਛਾ। ਜਿਹੜਾ ਇਸ ਟਾਈਮ ਚੱਲ ਰਿਹਾ 5000 ਤੋਂ ਉੱਪਰ ਯਾਨੀ ਕਿ ਖੇਡ ਉੱਚੀ ਹੈ ਜੀ। ਖੇਡ ਉੱਚੀ ਆ ਜੀ। ਹਾਂ, ਯਾਨੀ ਕਿ ਜਿਹੜਾ ਖਰਚਾ ਵੀ ਅਗਰ ਰੱਜ ਕੇ ਆ ਤੇ ਫਿਰ ਜਿਹੜਾ ਵਾ ਨਾ ਆਮਦਨ ਵੀ ਰੱਜ ਕੇ ਆਮਦਨ ਵੀ ਰੱਜ ਕੇ ਆ। ਤੁਸੀਂ ਇਹਨੂੰ ਨਾ ਜੀ ਬਿਮਾਰੀਆਂ ਤੋਂ ਜਿਹੜਾ ਬੰਦਾ ਇਹਨੂੰ ਬਚਾ ਗਿਆ ਨਾ, ਫਸਲ ਨੂੰ ਬਚਾ ਔਰ ਆਹ ਖਰਚਾ ਜਿਹੜਾ ਦੱਸਿਆ ਚੌਧਰੀ ਸਾਹਿਬ ਨੇ, ਇਹ ਖਰਚਾ ਕਰ ਗਿਆ ਨਾ, ਤੇ 100 ਬੈਗ ਜਿਹੜਾ 2 ਚਨਾਈਆਂ ਦੇ ਵਿੱਚ ਪੈਸੇ ਜਿਹੜੇ ਆ ਨਾ ਉਹ ਪੂਰੇ ਕਰ ਜਾਂਦਾ। ਅੱਛਾ, ਵੈਸੇ ਕੋਈ 500 ਬੈਗ ਐਵਰੇਜ ਨਿਕਲ ਜਾਂਦੀ ਹੈ ਕਿੱਲੇ ਚੋਂ? 500 ਰਾਣਾ ਸਾਹਿਬ ਕ੍ਰਾਸ ਕਰ ਜਾਂਦੀ ਹੈ। 500 ਤੋਂ ਕ੍ਰਾਸ ਕਰ ਜਾਂਦੀ ਹੈ। ਅੱਛਾ, ਤੁਸੀਂ ਕੀ ਕਹਿਣ ਲੱਗੇ? ਹਾਂ, ਮੈਂ ਹੀ ਕਹਿਣ ਲੱਗਿਆ ਸੀ ਕਿ ਇਹ ਲਾਣ ਵਾਸਤੇ ਸਿਰਫ ਇੱਕੋ ਹੀ ਗੱਲ ਆ, ਇਹ ਗੱਲ ਸੋਚ ਕੇ ਇਹ ਲਾਣਾ, ਜਿਹੜੇ ਭਰਾ ਨੇ ਵੀ ਲਾਣਾ ਨਾ, ਉਹ ਇਹ ਗੱਲ ਪਹਿਲਾਂ ਜ਼ਿਹਨ 'ਚ ਰੱਖੇ ਕਿ ਇਹਦਾ ਜਿਹੜਾ ਟਾਈਮ ਆ ਨਾ ਇਹਦੇ ਕੋਲ, ਉਹ ਜ਼ਿਆਦਾ ਲੰਬਾ ਨਹੀਂ ਹੈ ਵੀ ਬੰਦਾ ਸੋਚੇ ਮੈਂ ਅਗਲੇ ਪਾਣੀ ਤੇ ਖਾਦ ਲਾ ਲੂੰਗਾ ਇਹਨੂੰ। ਠੀਕ ਹੈ ਨਾ, ਇੱਕ ਤਾਂ ਇਹ ਬਹੁਤ ਜਲਦੀ ਪ੍ਰੋਡਕਸ਼ਨ ਬਹੁਤ ਜਲਦੀ ਦਿੰਦਾ। ਇੰਜ ਵੀ ਹੈ ਵੀ 35 ਦਿਨਾਂ ਬਾਅਦ ਵੀ ਕਰੇਲਾ ਅਸੀਂ ਤੋੜਿਆ ਹੈਗਾ। ਉਹ ਜਿਹੜੇ ਕਹਿੰਦੇ ਆ ਉਦਮ ਖੇਤੀ, ਯਾਨੀ ਕਿ ਇਹ ਉਹ ਬਿਲਕੁਲ ਉਸ ਗੱਲ ਤੇ ਆ, ਯਾਨੀ ਕਿ ਉਦਮ ਵਾਲੇ 'ਚ ਤੁਸੀਂ ਰਹਿਣਾ ਵਾ। ਔਰ ਚੜ੍ਹਦੀ ਕਲਾ ਤੇ ਜਿਹੜਾ ਕਹਿੰਦੇ ਆ ਨਾ, ਬਹੁਤ ਸੋਚ ਸਮਝ ਕੇ, ਇਹ ਨਹੀਂ ਹੈ ਕਿ ਵੀਡੀਓ ਦੇਖੀ ਆ ਜਾਂ ਬੰਦਾ ਦੇਖ ਕੇ ਤੇ ਉਹਨੂੰ, ਇਹਦੇ 'ਚ ਆਪਣੀ ਕੈਲਕੂਲੇਸ਼ਨ ਬਹੁਤ ਜ਼ਰੂਰੀ ਆ। ਇਹਦੇ 'ਚ ਟਾਈਮ ਜਿਹੜਾ ਨਾ ਇਹਦੇ ਕੋਲ ਇਹਦੀ ਪ੍ਰੋਡਕਸ਼ਨ ਦੇਣ ਦਾ ਉਹ ਘੱਟ ਹੈਗਾ ਆ, 1.5 ਮਹੀਨਾ ਹੈ ਇਹਦੇ ਕੋਲ। ਵੀ ਤੁਸੀਂ 1.5 ਮਹੀਨੇ 'ਚ ਲੈਣਾ ਇਹਦੇ ਕੋਲ ਜੋ ਵੀ ਲੈਣਾ, ਜਾਂ ਠੰਡ ਪੈਣੀ ਆ। ਉਸ ਤੋਂ ਬਾਅਦ ਮੰਡੀ ਦੇ ਰੇਟ ਦੇਖੋ ਜੀ, ਇਹ ਅਪਸ ਐਂਡ ਡਾਊਨ ਜਿਹੜੀਆਂ ਹੁੰਦੀਆਂ, ਇਹ ਹਤਮੀ ਕੋਈ ਨਹੀਂ ਹੈ ਵੀ 3000 ਹਤਮੀ ਹੈਗਾ। 1000 ਵੀ ਹੋ ਸਕਦਾ, 1000 ਵੀ ਹੋ ਸਕਦਾ, 6000 ਵੀ ਹੋ ਸਕਦਾ। ਰਾਣਾ ਸਾਹਿਬ ਇਹ 5-5000 ਦਾ ਵੀ ਇਹ 5000 ਰੁਪਏ ਦਾ ਵੀ ਬੈਗ ਵੇਚ ਸਕਦੇ। ਅਸੀਂ 4 ਸਾਲ ਪਹਿਲਾਂ 5 ਦਾ ਵੇਚਿਆ। ਹਾਂਜੀ, ਯਾਨੀ ਕਿ ਇਹਦੇ 'ਚ ਇੱਕ ਤਾਂ ਇਹ ਹੈ ਕਿ ਤੁਹਾਡਾ ਜਿਗਰਾ ਚੰਗਾ ਤਕੜਾ ਹੋਣਾ ਚਾਹੀਦਾ। 6 ਲੱਖ ਰੁਪਈਆ ਮਿੱਟੀ 'ਚ ਪਾਣਾ ਨਾ ਜਿਹੜਾ, ਸਬਜ਼ੀ ਕੋਈ ਵੀ ਹੈ ਰਾਣਾ ਸਾਹਿਬ, ਟਨਲ ਦਾ ਕੰਮ ਕਿਹੜਾ ਵੀ ਹੈ, ਚੈਨਲ ਦਾ ਕੰਮ ਜਿਹੜਾ ਵੀ ਹੈ ਨੇ ਜੀ 5 ਤੋਂ 6 ਲੱਖ ਤੋਂ ਥੱਲੇ ਥੱਲੇ ਕੋਈ ਵੀ ਨਹੀਂ ਹੈਗਾ। ਫਿਰ ਉਹਦੇ 'ਚ ਤੁਹਾਡੀ ਵਿਜੀਲੈਂਸ ਵੀ ਚੰਗੀ ਆ। ਵੀ 45 ਦਿਨ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਬਿਲਕੁਲ, ਅਗਰ 1-2 ਦਿਨ ਵੀ ਤੁਸੀਂ ਸੁਸਤ ਪੈਂਦੇ ਆ ਤੇ ਫਸਲ ਖਰਾਬ ਹੋ ਜਾਣੀ ਆ। ਪਹਿਲੇ ਤਾਂ 45 ਦਿਨ ਫਸਲ ਨੂੰ ਸਾਂਭਣਾ ਵਾ, ਤੇ ਫਿਰ 45 ਦਿਨਾਂ 'ਚ ਫਸਲ ਨੂੰ ਇਕੱਠਾ ਕਰਨਾ। ਯਾਨੀ ਕਿ ਇਹ ਕੋਈ 90 ਕੁ ਦਿਨਾਂ ਦੀ ਖੇਡ ਆ। ਤੇ ਪਹਿਲੋਂ ਪੈਸੇ ਸਿੱਟਣ ਦੀ ਆ ਤੇ ਬਾਅਦ 'ਚ ਪੈਸੇ ਇਕੱਠੇ ਕਰਦੇ ਨੇ। ਇਹ ਨਾ ਜੀ ਵੀਡੀਓ ਦੇਖ ਕੇ ਤਾਂ ਕੱਟੇ ਵੀ ਰੱਖੇ ਸੀ। ਮੈਂ ਇਹ ਗੱਲ ਕਰਦਾ ਕਿਸੇ ਤਜਰਬੇਕਾਰ, ਅਸੀਂ ਵੀਡੀਓ ਮੈਂ ਤੇ ਰਾਣਾ ਸਾਹਿਬ ਵੀ ਬਹਿ ਕੇ ਬਣਾ ਸਕਦੇ ਸੀ, ਪਰ ਤਜਰਬੇਕਾਰ ਬੰਦੇ ਸਾਡੇ ਉਸਤਾਦ ਆ ਜੀ, ਰਾਣਾ ਸ਼ਾਹ ਸਾਹਿਬ ਰਾਠ ਰਹਿਮਤ ਸ਼ਾਹ ਦੇ ਸਾਡੇ ਉਸਤਾਦ ਆ। ਉਹਨਾਂ ਦੇ ਛੋਟੇ ਭਾਈ ਰਾਣਾ ਅਮਰ ਸਾਹਿਬ ਬੈਠੇ ਆ ਕੋਲ, ਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਨਹੀਂ ਤੇ ਉਹਨਾਂ ਨੂੰ ਵਿੱਚ ਬੰਦੇ ਤਾਂ ਅਸੀਂ ਰਾਣਾ ਖਾਲਦ ਸਾਹਿਬ ਨੂੰ, ਸ਼ਾਹ ਸਰੋਇਆ ਸਾਹਿਬ ਨੂੰ ਵੀ ਇਹਨਾਂ ਨੂੰ ਅਰਸਾ ਦਰਾਜ਼ ਹੋ ਗਿਆ ਫਸਲ ਲਾਉਂਦੇ ਨੂੰ, ਅਸੀਂ ਤਾਂ ਵਿੱਚ ਭਾ ਕੇ ਗੱਲ ਕੀਤੀ ਹੈ ਵੀ ਗੱਲ ਕੋਈ ਕੱਚੀ ਨਾ ਹੋਵੇ, ਵੀ ਕੋਈ ਟੇਵੇ ਵਾਲੀ ਗੱਲ ਨਾ ਹੋਵੇ। ਪਰ ਫਿਰ ਵੀ ਵੀਡੀਓ ਦੇਖ ਕੇ ਨਾ ਲਾਓ, ਜਿਹਨੇ ਲਾਇਆ ਹੋਇਆ ਉਹਦੇ ਤੋੜ ਕੋਲ ਜਾਓ, ਉਹਦੇ ਤੋਂ ਪੁੱਛੋ, ਸਿੱਖੋ, ਫਿਰ ਲਾਓ। ਇਹ ਅਸੂਲ ਵੀ ਇਹੀ ਹੋਣਾ ਚਾਹੀਦਾ। ਪਹਿਲੇ ਥੋੜਾ ਲਾਓ। ਹਾਂ, ਪਹਿਲਾਂ ਥੋੜਾ ਥੋੜੇ ਲਾਓ, ਤੋਂ ਸਟਾਰਟ ਕਰੋ। ਅੱਛੀ ਫਸਲ ਆ, ਸਿਰਫ ਇਹਦੇ ਕੋਲ
ਇੱਕੋ ਹੀ ਆ ਵੀ ਇਹਦੇ ਕੋਲ ਗੱਲ ਇਹੀ ਆ ਵੀ ਇਹਦੇ ਕੋਲ ਟਾਈਮ ਥੋੜਾ, ਦੂਸਰੀ ਫਸਲਾਂ ਤਰ੍ਹਾਂ 5-5 ਮਹੀਨੇ 4, ਬਾਕੀ ਸਬਜ਼ੀਆਂ ਸਾਰੀਆਂ ਕੋਲ ਟਾਈਮ ਹੁੰਦਾ। ਗਲਤੀ ਦੀ ਰੈਕਟੀਫਿਕੇਸ਼ਨ ਨਹੀਂ ਹੈ। ਹਾਂਜੀ ਉਹ ਕਹਿੰਦੇ ਨਹੀਂ ਵੀ ਹੋਰ ਗਲਤੀ ਨਿਸ਼ਕਾ ਇਹੀ ਗੱਲ ਆ ਜੀ ਜਿਹੜੀ ਆ ਫਸਲ ਦਾ, ਜਿਹੜੀ ਫਸਲ ਦੇ ਉੱਤੇ ਤੁਸੀਂ ਜਿਹੜੇ ਪਾਣੀ ਦੇ ਉੱਤੇ ਤੁਸੀਂ ਖਾਦ ਨਹੀਂ ਨਾ ਪਾਣੀ, ਆਟੋਮੈਟਿਕਲੀ ਅਗਲੇ ਪਾਣੀ ਤੱਕ ਉਹਦੀ ਐਵਰੇਜ ਵੀ ਘਟ ਜਾਂਦੀ ਐਵਰੇਜ ਘਟ ਜਾਣੀ ਉਹਦੀ ਫਸਲ ਦੀ। ਇਹ ਜਿਹੜਾ ਟਾਈਮ ਪੀਰੀਅਡ ਦਾ ਇੱਕ ਦਿਨ ਮੈਟਰ ਕਰਦਾ ਇਸ ਫਸਲ ਤੇ। ਬੜੀ ਨਾਜ਼ੁਕ ਤੇ ਬੜੀ ਨਾ ਜਿਹੜੀ ਹੈ ਆ ਕੀਮਤੀ ਫਸਲ ਹੁੰਦੀ ਆ। ਇਹਦੇ 'ਚ ਬੰਦੇ ਡੁੱਬ ਵੀ ਜਾਂਦੇ ਆ ਤੇ ਜਿਹੜੇ ਬੰਦਿਆਂ ਦਾ ਚੱਲ ਜਾਂਦਾ ਸਿੱਕਾ ਤੇ ਉਹ ਤਰ ਵੀ ਉਹ ਜਾਂਦੇ। ਪੈਸੇ ਵੀ ਕਮਾ ਜਾਂਦੇ ਇਹ ਨਹੀਂ ਹੈ, ਜ਼ਰੂਰੀ ਨਹੀਂ ਹੈ ਕਿ ਤੁਸੀਂ 100% ਇਹਦੇ ਵਿੱਚ ਕਾਮਯਾਬੀ ਆ। ਹਾਂਜੀ ਨਹੀਂ ਇਹ ਕੋਈ ਨਹੀਂ ਗੱਲ ਇਹ ਕੋਈ ਨਹੀਂ ਇਹਦੇ ਵਿੱਚ ਜਿੰਨੀ ਮਿਹਨਤ ਕਰਨੀ ਆ ਅੱਗੇ ਮਿਹਨਤ ਦਾ ਫਲ ਲਪਾਕ ਨਹੀਂ ਰੱਖਦਾ ਜੇ ਉਹਨੂੰ ਛੱਡਣਾ ਪੈਂਦਾ। ਹਾਂਜੀ ਆਏ ਪੜ੍ਹਾਈ ਨਹੀਂ ਹੈ ਵੀ ਤੁਸੀਂ ਚੰਗੀ ਤਿਆਰੀ ਕੀਤੀ ਪੇਪਰ 'ਚ ਬਹਿ ਗਏ ਤੇ ਤੁਸੀਂ ਪਾਸ। ਹਾਂਜੀ ਪਾਸ ਹੈ ਨਹੀਂ ਇਹ ਗੱਲ ਕੋਈ ਨਹੀਂ ਇਹ ਗੱਲ ਨਹੀਂ ਹੈ। ਅਗਰ ਇਹ ਫਸਲ ਤੁਸੀਂ ਤੁਹਾਡੀ ਚੰਗੀ ਆ, ਰੇਟ ਵੀ ਉੱਤੇ ਥੱਲੇ ਹੋ ਜਾਂਦੇ ਆ, ਇੱਕੋ ਵਾਰੀ ਜ਼ਿਆਦਾ ਵੀ ਲੱਗ ਜਾਂਦੇ ਆ। ਕਰੇਲਾ ਫਸਲ ਜ਼ਿਆਦਾ ਲਾ ਲੈਂਦੇ ਲੋਕ ਦੇਖ ਕੇ ਵੀ ਇੱਕ ਵਾਰੀ ਰੇਟ ਦੇਖ ਕੇ ਆਵਾਮ ਜ਼ਿਆਦਾ ਲਗਾ ਲੈਂਦੀ ਆ, ਉਹਦਾ ਰੇਟ ਉਸੇ ਤਰ੍ਹਾਂ ਹੀ ਘਟ ਜਾਂਦਾ ਹੈ। ਕੁਝ ਜਿਹੜਾ ਸਾਲ ਆਉਂਦੇ ਆ ਜਿਹਦੇ 'ਚ ਬੰਦੇ ਦਾ ਜਿਸ ਤਰ੍ਹਾਂ ਕਿ ਜਾਨ ਸ਼ਾਹ ਸਾਹਿਬ ਨੇ ਕਿਹਾ ਸੀ ਛੱਕਾ ਵੀ ਲੱਗ ਜਾਂਦਾ ਆ। ਹਾਂਜੀ ਹਾਂਜੀ ਉਹ ਬਿਲਕੁਲ ਛੱਕਾ ਫਿਰ ਉਹ ਸਾਰੇ 10 ਸਾਲਾਂ ਦੀ ਕਸਰ ਕੱਢ ਜਾਂਦਾ ਬਿਲਕੁਲ ਇਸ ਤਰ੍ਹਾਂ ਦੇ ਮਾਮਲਾਤ ਇਹਦੇ ਵਿੱਚ ਹੈ। ਫਸਲ ਦੇ ਰਿਸਕੀ ਫਸਲ ਆ ਤੇ ਦੇਖ ਸੋਚ ਕੇ ਲਾਣੀ ਆ। ਅੰਜਮ ਸਰੋਏ ਦੇ ਕਹਿਣ ਜਿਵੇਂ ਤੇ ਵੀਡੀਓ ਦੇਖ ਕੇ ਨਹੀਂ ਲਾਣੀ। ਰਾਣਾ ਸਾਹਿਬ ਇੱਕ ਮੈਂ ਕਹਾਂਗਾ ਜ਼ਰੂਰ ਸੀਡ ਅੱਛੇ ਲਾਣ, ਸੀਡ ਦਾ ਬੜਾ ਸੀਡ ਤੇ ਕੰਪਰੋਮਾਈਜ਼ ਨਾ ਕਰਨ। ਕੋਈ 200 ਪੈਕਟ ਪਰ ਪੈਕਟ 300 ਮਹਿੰਗਾ ਲਾ ਲੈਣ, ਅੱਛਾ ਲਾਣ। ਸੀਡ ਦੀ ਵੀ ਗੱਲ ਇਸ ਤਰ੍ਹਾਂ ਹੀ ਆ, ਇਹ ਪੂਰੀ ਫਸਲ ਦੇ ਵਿੱਚ ਕੰਪਰੋਮਾਈਜ਼ ਹੈ ਹੀ ਨਹੀਂ। ਇਹਦੇ ਤੁਸੀਂ ਸਪਰੇਅ ਦਾ ਵੀ ਕੰਪਰੋਮਾਈਜ਼ ਬਿਲਕੁਲ ਨਹੀਂ ਕਰਨਾ। ਖਾਦ ਦਾ ਇਹਦੇ 'ਚ ਘਾਟਾ ਵਾਧੇ ਵਾਲੀ ਸੋਚ ਨਹੀਂ ਸੋਚਣੀ ਬਿਲਕੁਲ ਵੀ ਫਸਲ ਠੀਕ ਖੜੀ ਆ, ਦੇਖ ਇਹਨੂੰ ਪਾਣਾ ਤੇ ਲੈਣਾ। ਇਹ ਦੂਸਰੀ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਨਾ ਜੀ ਰਾਣਾ ਸਾਹਿਬ, ਇਹਦਾ ਫਰੂਟ ਫਲਾਈ ਕਰਦੀ। ਅਗਰ ਫਰੂਟ ਫਲਾਈ ਖੇਤ ਦੇ ਵਿੱਚ ਇਹਦਾ ਨੁਕਸਾਨ ਜਦੋਂ ਕਰਨ ਲੱਗ ਜੇ ਨਾ ਜੀ, ਜਿੰਨਾ ਫਰੂਟ ਕਰੇਲੇ ਨੂੰ ਲੱਗਿਆ ਹੋਇਆ ਹੁੰਦਾ ਨਾ ਉਹ ਸਾਰਾ ਪੀਲੇ ਰੰਗ ਦਾ ਹੋ ਜਾਂਦਾ। ਤੇ ਮੈਂ ਇੱਕ ਗੱਲ ਕਰਾਂਗਾ, ਬਲਕਿ ਇੱਕ ਸਵਾਲ ਮੇਰੇ ਕੋਲ ਵੀ ਰਹਿ ਗਿਆ ਸੀ ਵੀ ਇਹਦੀਆਂ ਮੇਜਰ ਬਿਮਾਰੀਆਂ ਦੱਸੋ। ਹਾਂਜੀ ਉਹ ਮੈਂ ਉਹ ਰਾਣਾ ਸਾਹਿਬ ਇਵੇਂ ਆ ਨਾ, ਆਪਾਂ ਕਰੇਲਾ ਲਾਇਆ ਨਾ ਉੱਥੇ ਇੱਕ ਵੀਡੀਓ ਬਣਾ ਦਾਂਗੇ, ਉਹਦੀ ਆਪਾਂ ਕੋ 2-4 ਵੀਡੀਓ ਬਣਾ ਦਿੰਦੇ ਉੱਥੇ ਤੱਕ ਸਾਰਿਆਂ ਨੂੰ ਪਤਾ ਲੱਗ ਜਾਏਗਾ ਸ਼ੁਰੂ ਤੋਂ ਲੈ ਕੇ ਅੰਤ ਤੱਕ। ਅਸਲ ਵਿੱਚ ਦੱਸਾਂ ਕਿ ਆਵਾ ਕੁਝ ਬੰਦੇ ਐਸੇ ਹੁੰਦੇ ਆ ਕਿ ਜਿਨ੍ਹਾਂ ਨੇ ਅਗਲੇ ਸਾਲ ਲਾਣਾ ਵਾ ਨਾ, ਉਹ ਤਾਂ ਕਰੇਲਾ ਲੱਗਿਆ ਹੈ ਦੇਖ ਕੇ ਲਾਣਗੇ। ਉਹ ਕਹਿੰਦੇ ਨੇ ਵੀ ਅਸੀਂ ਹੁਣ ਈਦ ਗੁਜ਼ਰਨ ਤੋਂ ਬਾਅਦ ਜੇ ਈਦ ਦੇ ਡਿਜ਼ਾਈਨ ਦਿਖਾਈਏ ਤਾਂ ਉਹਦਾ ਫਾਇਦਾ ਕੋਈ ਨਹੀਂ ਹੈ, ਫਿਰ ਅਗਲੇ ਸਾਲ ਈਦ ਦਾ। ਹੁਣ ਜਿਹੜੇ ਬੰਦਿਆਂ ਨੇ ਭਾਈਆਂ ਨੇ ਐਤਕੀ ਲਾਣਾ ਵਾ, ਉਹਨਾਂ ਦੀ ਕੋਈ ਸਲਾਹ ਬਣਦੀ ਹੈ ਚਲੋ ਜਾਂ 2 ਕਨਾਲ ਤੋਂ ਸ਼ੁਰੂ ਕਰ ਲਈਏ, ਕੋਈ 3 ਕਨਾਲ ਤੋਂ ਸ਼ੁਰੂ ਕਰ ਲਈਏ। ਉਹਨਾਂ ਦਾ ਰਾਣਾ ਸਾਹਿਬ ਫਿਰ ਉਹਨਾਂ ਲਈ ਉਹ ਰਾਣਾ ਸਾਹਿਬ ਇਹ ਆ, ਸਭ ਤੋਂ ਪਹਿਲਾਂ ਜਿਹੜੇ ਆ ਨਾ, ਪਹਿਲੇ ਜਿਹੜੇ 30 ਤੋਂ 35 ਦਿਨ ਆ ਨਾ, ਅਸੀਂ ਉਹਨੂੰ ਵਾਈਟ ਫਲਾਈ ਤੋਂ ਬਚਾਉਣਾ। ਜਦੋਂ ਤੱਕ ਵੇਲ ਉਹਦੀ ਮਸ਼ਹੂਰ ਨਹੀਂ ਨਾ ਹੁੰਦੀ, ਉਹਨੂੰ ਸਫੇਦ ਮੱਖੀ ਤੋਂ ਬਚਾਉਣਾ। ਅਸੀਂ ਅੱਛੀ ਸਪਰੇਅ ਕਰਨੀ ਆ ਉਹਨੂੰ, ਭਾਵੇਂ 5 ਦਿਨ ਦਾ 7 ਦਿਨ ਦਾ ਵਕਫਾ ਆ ਜਾਵੇ। 2-4 ਸਪਰੇਆਂ ਅੱਛੀਆਂ ਕਰਤੀਆਂ ਨਾ ਜਿਹੜੀਆਂ ਅੱਜ ਕੱਲ੍ਹ ਸਪਰੇਅ ਜਿਹੜੀ ਵਾਈਟ ਫਲਾਈ ਦੀ ਬਹੁਤ ਅੱਛੀ ਆਈ ਹੋਈ ਆ, ਉਹ ਹੈ ਤਾਂ ਮਹਿੰਗੀ ਹੈ ਲੇਕਿਨ ਰਿਜ਼ਲਟ ਬੜਾ ਅੱਛਾ ਉਹਦਾ। ਮਤੋਈ ਜਾਂ ਜਾਫਰ ਦੇ ਬੜੇ ਅੱਛੇ ਰਿਜ਼ਲਟ ਆਉਂਦੇ। ਇੱਕ ਦਫਾ ਕੀਤੀ ਜਾਵੇ ਨਾ ਤਾਂ ਫਸਲ ਨੂੰ ਪਤਾ ਲੱਗ ਜਾਂਦਾ। ਵਾਈਟ ਫਲਾਈ ਤੇ ਫਰੂਟ ਫਲਾਈ ਇਹ ਦੋ ਯਾਨੀ ਕਿ ਜਿਹੜੀਆਂ ਹਾਂਜੀ ਵਾਈਟ ਫਲਾਈ ਤੋਂ ਬਾਅਦ ਜਦੋਂ ਫਰੂਟਿੰਗ ਤੇ ਆਂਦਾ ਨਾ, ਉਸ ਟਾਈਮ ਇਹਦੇ ਤੇ ਅਟੈਕ ਹੁੰਦਾ ਜੀ ਫਰੂਟ ਫਲਾਈ ਦਾ। ਫਰੂਟ ਫਲਾਈ ਜਿਹੜੀ ਆ ਤੁਹਾਨੂੰ ਮੈਂ ਅੱਗੇ ਦੱਸਿਆ ਕਿ ਤਾਂ ਬਹੁਤ ਨੁਕਸਾਨ ਕਰਦੀ ਆ। ਅਗਰ ਹੋ ਜਵੇ ਨਾ, ਉਹਦਾ ਇੱਕ ਤੁਹਾਨੂੰ ਹਾਲ ਦੱਸਦੇ ਆ ਵੀ ਸਭ ਤੋਂ ਪਹਿਲਾਂ ਤਾਂ ਪੀਲਾ ਕਰੇਲਾ ਜਿਹੜਾ ਨਾ, ਉਹ ਸਾਰਾ ਉਹਦੇ ਚੋਂ ਤੋੜਨਾ, ਉਹਨੂੰ ਸੁੱਟੋ, ਉਹਨੂੰ ਛਾਪਰ 'ਚ ਪਾ ਕੇ ਨਾ ਜੀ ਬੈਗ ਦੇ ਵਿੱਚ ਬੰਦ ਕਰਕੇ ਉਹਨੂੰ ਟੋਏ ਦੇ ਵਿੱਚ ਦਬਾ ਦੇਣਾ। ਇਹਦਾ ਮਤਲਬ ਇਹ ਆ ਕਿ ਤੁਸੀਂ ਇੱਕ ਬਹੁਤ ਚੰਗੀ ਸਪਰੇਅ ਕਰਤੀ, ਕਿਉਂਕਿ ਉਹਦੀ ਜਿਹੜੀ ਇਹ ਬੱਚਿਆਂ ਦੀ ਅਫਜ਼ਾਇਸ਼ ਆ ਨਾ, ਉਹ ਬਹੁਤ ਤੇਜ਼ੀ ਨਾਲ ਉਹਦੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਆ ਉਹਦੀ ਇਹ ਸਪਰੇਆਂ ਜਿਹੜੀ ਹੈਗੀਆਂ ਦੱਸੀਆਂ ਹੈਗੀਆਂ, ਚੌਧਰੀ ਸਾਹਿਬ ਨੇ ਵੀ ਦੱਸੀ ਹੈ ਕਿ ਜਿਸ ਤਰ੍ਹਾਂ ਕਿ ਡੈਨਾ ਡੈਮ ਹੈਗੀ ਆ, ਹੋਰ ਵੀ ਹੈ ਕੈਂਜ਼ੋ ਦੀ ਵੀ ਇੱਕ ਸਪਰੇਅ ਉਹਦੀ ਬਾਇਓਗਾਰਡ ਉਹਦੇ ਵਾਸਤੇ ਅੱਛੀ ਆ। ਉਹ ਮੁxtਲਿਫ ਕੰਪਨੀਆਂ ਦੀ ਅੱਛੀ ਸਪਰੇਅ ਹੈਗੀਆਂ। ਫਲ ਲੱਗਣ ਤੋਂ ਪਹਿਲੇ ਜਿਹੜਾ ਨਾ ਵਾਈਟ ਫਲਾਈ ਤੋਂ ਬਚਾਣਾ। ਹਾਂਜੀ ਹਾਂਜੀ ਬਿਲਕੁਲ। ਤੇ ਫਲ ਲੱਗਣ ਤੋਂ ਬਾਅਦ ਫਿਰ ਫਰੂਟ ਫਲਾਈ ਤੋਂ, ਉਦੋਂ ਫਰੂਟ ਫਲਾਈ ਤੋਂ ਬਾਅਦ ਫੇਰ ਹੈਗਾ ਜੀ ਤੀਸਰੇ, ਤੁਸੀਂ ਕਿਹਾ ਵੀ ਬਿਮਾਰੀਆਂ ਸਾਰੀਆਂ ਹੀ ਦੱਸ ਦਿਓ। ਫੇਰ ਹੈਗੀ ਹੈ ਜੀ ਇਹਨੂੰ ਫੰਜੀਸਾਈਡ ਸਪਰੇਆਂ ਜਿਹੜੀ ਕਿ ਇਹਨੂੰ ਫੰਗਸ ਇਹਨੂੰ ਆਂਦੀ ਹੈ। ਠੀਕ ਹੈ, ਉਹ ਫੰਗਸ ਵਾਸਤੇ ਫਿਰ ਦੂਸਰੀਆਂ ਸਪਰੇਆਂ ਹੈਗੀਆਂ ਫੰਜੀਸਾਈਡ ਬਹੁਤ ਅੱਛੀ ਅੱਛੀ ਕੰਪਨੀ ਦੀ ਸਪਰੇਅ। ਫੰਗਸ ਕਿਹੜੀ ਸਟੇਜ ਤੇ ਆਂਦੀ ਆਮ ਤੌਰ ਤੇ? ਇਹਨੂੰ ਜੀ ਸ਼ੁਰੂ 'ਚ ਵੀ ਆ ਜਾਂਦੀ ਹੈ ਫੰਗਸ। ਸ਼ੁਰੂ 'ਚ ਇੱਕ ਸਪਰੇਅ ਦੀ ਇਲੀਅਟ ਦੀ ਜਾਂ ਟਾਪ ਦੀ ਟਾਪਸਨੈਮ ਦੀ, ਇਹ ਜ਼ਰੂਰ ਸਪਰੇਅ ਕਰੋ। ਲਾਉਣ ਤੋਂ ਤਕਰੀਬਨ 5-6 ਦਿਨਾਂ ਤੋਂ ਬਾਅਦ ਸ਼ੁਰੂ ਕਰ ਦਿਓ ਇਹਨੂੰ। ਹਰ 10 ਦਿਨਾਂ ਤੋਂ ਬਾਅਦ 8 ਦਿਨਾਂ ਦਾ ਵਕਫਾ ਪਾ ਕੇ ਸਪਰੇਅ ਕਰਨੀ। ਯਾਨੀ ਅਗੇਤਾ ਚੁਲਸਾਓ ਤੇ ਪਛੇਤਾ ਚੁਲਸਾਓ ਦੋਨੇ, ਇਹਨੂੰ ਦੋਨੇ ਹੀ ਆਉਂਦੇ ਆ। ਅੱਛਾ ਇੱਕ ਸਵਾਲ ਹੋਰ ਰਹਿ ਗਿਆ ਸੀ ਕਿ ਇਹ ਜਦੋਂ ਇਹਦਾ ਪਨੀਰੀ ਲਾਣੇ ਆ ਕਿ ਬੀਜ ਡਾਇਰੈਕਟ ਲਗਾਉਂਦੇ ਆ?
ਇਹਦਾ ਜੀ ਡਾਇਰੈਕਟ ਬੀਜ ਲਾਉਂਦੇ ਆ। ਜਿਹੜਾ ਅੱਜ ਮੌਸਮ ਹੈ ਗਰਮੀ ਦਾ, ਇਹਦੇ ਵਿੱਚ ਕਰੇਲੇ ਦੀ ਪਨੀਰੀ ਕਾਮਯਾਬ ਨਹੀਂ ਹੁੰਦੀ। ਦੂਸਰਾ ਸਵਾਲ ਇਹ ਸੀ ਕਿ ਬੀਜ ਲੱਗਣ ਤੋਂ ਬਾਅਦ ਕਿੰਨੇ ਕੁ ਦਿਨਾਂ ਬਾਅਦ ਉੱਗਦਾ ਵਾ ਇਹਨਾਂ ਦੇ ਨਾਲ? ਆਪਾਂ 5 ਤੋਂ 6 ਦਿਨਾਂ ਬਾਅਦ ਇਹਦੀ ਜਰਮੀਨੇਸ਼ਨ ਸ਼ੁਰੂ ਹੋ ਜਾਂਦੀ ਹੈ। 5 ਦਿਨਾਂ ਦਾ ਬਾਅਦ ਸ਼ੁਰੂ ਹੋ ਜਾਂਦੀ ਆ ਔਰ ਇਹ 10 ਦਿਨਾਂ ਤੱਕ ਇਹਦੀ ਜਰਮੀਨੇਸ਼ਨ ਹੁੰਦੀ ਰਹਿੰਦੀ ਆ। ਕੋਈ ਬੀਜ ਥੋੜਾ ਗਹਿਰਾ ਚੱਲ ਜਾਂਦਾ, ਉਹ 10 ਦਿਨਾਂ ਬਾਅਦ ਹੀ ਆ ਜਾਂਦਾ ਉੱਪਰ। ਤੇ ਕੋਈ 7,000 ਪਲਾਂਟ ਹੋਣਾ ਚਾਹੀਦਾ ਵਾ। 7000 ਪਲਾਂਟ ਲੱਗ ਜਾਂਦਾ। ਇਹ ਜੀ 1.5 ਫੁੱਟ ਤੇ 2 ਫੁੱਟ ਤੇ ਇੱਕ ਪੌਦਾ ਲਾਣਾ। ਅੱਛਾ ਹਾਂ, ਇੱਕ ਹੋਰ ਸਵਾਲ ਸੀ ਪਟੜਾ ਕਿੰਨਾ ਚੌੜਾ ਹੋਣਾ ਚਾਹੀਦਾ ਵਾ? 5 ਫੁੱਟ ਦਾ ਪਟੜਾ ਹੋਣਾ ਚਾਹੀਦਾ ਜੀ। ਫਿਰ ਬਣਨਗੀਆਂ 32 ਤੋਂ 33 ਖਾਲੀਆਂ। ਅੱਛਾ ਠੀਕ ਹੈ ਜੀ। ਤੇ ਜਿਹੜੀ ਉਹਦਾ ਬੀਜ ਤੋਂ ਬੀਜ ਦਾ ਫਾਸਲਾ ਹੈਗਾ ਆ ਉਹ ਆ 2 ਫੁੱਟ। ਅੱਛਾ 200 ਬੀਜ ਤਕਰੀਬਨ ਜਿਹੜਾ ਨਾ ਇੰਨਾ ਕੀ ਹੁੰਦਾ 50 ਗ੍ਰਾਮ 215 ਬੀਜ ਹੁੰਦਾ। 200 ਬੀਜ ਉਹ ਇੱਕ ਪੈਕਟ ਤਕਰੀਬਨ ਜਿਹੜਾ ਉਹਨਾਂ ਲੱਗਦਾ। ਤੁਸੀਂ 2 ਫੁੱਟ ਤੇ ਲਾਓ ਨਾ ਜੀ, ਇੱਕ ਦੋਨੇ ਸਾਈਡਾਂ ਤੇ ਉਹ ਪੂਰਾ ਆ ਜਾਂਦਾ। ਉਹ ਤਾਂ ਰਾਣਾ ਸਾਹਿਬ ਉਹ ਮੁxtਲਿਫ ਵੈਰਾਈਟੀਆਂ, ਕੋਈ 2 ਫੁੱਟ ਵਾਲੀ ਆ, ਕੋਈ 1.5 ਫੁੱਟ ਵਾਲੀ ਆ। ਹਾਂਜੀ ਉਹ ਜਿਸ ਕੰਪਨੀ ਤੋਂ ਲੈਣਾ ਉਹ ਆਪੇ ਦੱਸ ਦਿੰਦੇ ਤੁਸੀਂ 1.5 ਫੁੱਟ ਲਾਣਾ, 2 ਫੁੱਟ ਲਾਣਾ। 1.5 ਫੁੱਟ ਤੇ ਲਾਣਾ ਜਾਂ 2 ਫੁੱਟ ਤੇ, ਯਾਨੀ ਕਿ ਪਟੜੇ ਤੋਂ ਜਿਹੜਾ ਪਟੜੇ ਦਾ ਵਾ 5 ਫੁੱਟ ਦਾ ਹੋਣਾ ਚਾਹੀਦਾ ਵਾ। ਹਾਂਜੀ 5 ਤੇ ਪੌਦੇ ਤੋਂ ਪੌਦਾ ਜਿਹੜਾ 1.5 ਤੋਂ 2 ਫੁੱਟ ਮੁਖਤਲਫ 1.5 ਤੋਂ 2 ਫੁੱਟ। ਤੁਸੀਂ ਇਹਦਾ ਬੈੱਡ ਜਿਹੜਾ ਨਾ, ਬੈੱਡ ਵੀ ਇਹਦਾ ਕੋਈ ਫਾਰਮਰ ਚ 3 ਫੁੱਟ ਰੱਖ ਲੈਂਦੇ ਆ, ਕੋਈ 4 ਰੱਖ ਲੈਂਦੇ, ਕੋਈ 5 ਰੱਖ ਹਾਂਜੀ ਲੈਂਦੇ। ਉਹ ਮੁਖਤਲਿਫ ਆ। ਉਹ ਆਪਣਾ ਜਿਵੇਂ ਆਸਾਨੀ ਕਿਸੇ ਨੂੰ। ਜਿਹੜੀ ਖਾਲੀ ਆ ਉਹ ਕਿੰਨੀ ਕੁ ਹੋਣੀ ਚਾਹੀਦੀ ਆ? ਉਹ ਪਾਣੀ ਵਾਲੀ ਜਿਹੜੀ ਇਹਦਾ ਜੀ ਸਪੈਸ਼ਲ ਪਲਾਂਟਰ ਜਿਹੜਾ ਤਰਬੂਜ਼ਾਂ ਵਾਲਾ ਹੁੰਦਾ ਨਾ, ਹਾਂ, ਹਾਂ। ਉਹਦੇ ਨਾਲ ਹੀ ਇਹਦੀ ਖਾਲੀਆਂ ਨਿਕਲਦੀਆਂ। ਉਹ ਇਹਦੇ ਜ਼ਿਆਦਾ ਗਹਿਰੀ ਖਾਲੀ ਦੀ ਜ਼ਰੂਰਤ ਨਹੀਂ ਹੁੰਦੀ। ਇਹਦਾ ਬੀਜ ਲੱਗਦਾ ਆ ਟੌਪ ਤੇ। ਬੀਜ ਜਿਹੜਾ ਆ ਟੌਪ ਤੇ ਲੱਗਦਾ ਆ, ਕੋਈ ਜਿਹੜਾ ਨਾ ਇੰਚ ਪਿੱਛੇ ਕਿਨਾਰੇ ਤੋਂ ਪਿੱਛੇ ਲਾਣਾ ਚਾਹੀਦਾ ਕਿ ਉਹਨੂੰ ਪਾਣੀ ਜਿਹੜਾ ਨਾ ਜੀ ਉਹਦੀ ਜੜ ਨੂੰ ਟੱਚ ਨਾ। ਯਾਨੀ ਕਿ ਇਹ ਬੜੀ ਅਹਿਮ ਗੱਲ ਆ ਕਿ ਪਾਣੀ ਦੀ ਡਾਇਰੈਕਟ ਪਾਣੀ ਤੋਂ ਕੋਈ ਜਿਹੜਾ ਵਾ ਨਾ ਇੰਚ ਪਿੱਛੇ ਹੋਣਾ ਚਾਹੀਦਾ। ਹਾਂਜੀ ਉਹ ਪਾਣੀ ਜਦੋਂ ਜੜਾਂ ਨੂੰ ਲੱਗਦਾ ਨਾ ਜੀ, ਉਹਨੂੰ ਫਿਰ ਇਹ ਜਿਹੜੀ ਆਪਣਾ ਫੰਗਸ ਆਉਣ ਦਾ ਖਤਰਾ ਹੁੰਦਾ। ਇੱਕ ਇਹਦਾ ਧਿਆਨ ਰੱਖਣਾ, ਜਿਹੜਾ ਬੀਜ ਲਾਣਾ ਨਾ ਉਹ ਤੁਸੀਂ ਟੇਢਾ ਲਾਣਾ, ਟੇਢਾ ਸਿੱਧਾ ਨਹੀਂ ਲਾਣਾ ਹੈਗਾ। ਅੱਛਾ ਅੱਛਾ ਕਿਉਂ ਲੇਬਰ ਨੂੰ ਪਤਾ ਨਹੀਂ ਲੱਗਦਾ ਵੀ ਚੁੰਝ ਉੱਪਰ ਕਿਹੜੀ ਕਰਨੀ ਆ। ਅਗਰ ਤੁਸੀਂ ਟੇਢਾ ਬੀਜ ਲਾ ਦੋਗੇ ਨਾ, ਫਿਰ ਉਹ ਸਾਰੀ 100% ਜਰਮੀਨੇਸ਼ਨ ਉਹਦੀ ਹੋ ਜਾਏਗੀ। ਅੱਛਾ ਅੱਛਾ, ਯਾਨੀ ਕਿ ਉਹ ਇਸ ਤਰ੍ਹਾਂ ਨਹੀਂ ਲਗਾਉਣਾ, ਇਸ ਹਾਂ, ਤਰ੍ਹਾਂ ਬੱਕੀ ਲਗਾਉਣਾ। ਭਾਰ ਲਾਉਣਾ, ਹੈ, ਬੱਕੀ ਭਾਰ ਨਹੀਂ ਲਾਣਾ। ਉਹਦੇ 'ਚ ਫਿਰ ਉਹ ਮਸਲਾ ਨਹੀਂ ਰਹਿੰਦਾ ਹੈ ਕਿ ਜਿੱਥੋਂ ਵੀ ਉਹ ਪੁੱਟ ਸਿੱਧ ਵਾਲੀ ਗੱਲ ਨਹੀਂ ਰਹਿੰਦੀ ਹੈ, ਜਿੱਥੋਂ ਵੀ ਨਿਕਲੇਗਾ ਉੱਪਰ ਜਾਏਗਾ। ਇਹ ਵੀ ਕਾਫੀ ਜਿਹੜੀਆਂ ਨਾ ਮਫੀਦ ਮਾਲੂਮਾਤ ਜਿਹੜੀਆਂ ਵਾ। ਤੇ ਬਾਕੀ ਅਸੀਂ ਫਿਰ ਜਦੋਂ ਉੱਥੇ ਖੇਤ ਵਿੱਚ ਲੱਗਦਾ ਦੇਖਾਂਗੇ ਇੱਕ ਵੀਡੀਓ ਹੋਰ ਉਦੋਂ ਅਸੀਂ ਕਰ ਲਾਂਗੇ। ਇਹ ਤਾਂ ਅਸਲ 'ਚ ਉਹਨਾਂ ਭਾਈਆਂ ਲਈ ਹੈ ਕਿ ਜਿਨ੍ਹਾਂ ਨੂੰ ਇੱਕ ਅੰਦਾਜ਼ਾ ਹੋ ਜੇ ਵੀ ਯਾਰ ਇਹ ਖੇਡ ਇੰਨੇ ਕੁ ਦੀ ਆ। ਇੰਨੇ ਕੁ ਦੀ ਤੇ ਆਹ ਮਸਾਇਲ ਆ ਵਿੱਚ ਹਵਾ ਇਹਦੇ। 'ਚ ਨਾ ਹੋਵੇ ਗੱਲ, ਵਰਨਾ ਤਾਂ ਅਸੀਂ ਇੱਥੇ ਮੇਜ਼ ਤੇ ਬਹਿ ਕੇ ਅਸੀਂ ਨਾ ਤੁਹਾਨੂੰ ਬੜੇ ਚੰਗੀ ਸਲਾਈਡਾਂ ਬਣਾ ਕੇ ਕਰ ਦਿੰਦੇ ਵੀ ਇੰਨਾ ਖਰਚਾ ਇੰਨੀ ਆਮਦਨੀ। ਅਸੀਂ ਕਿਹਾ ਵੀ ਨਹੀਂ, ਜਿਹੜੇ ਬੰਦੇ ਕੋਈ 5-5 10-10 ਸਾਲ ਤੋਂ ਇਸ ਫੀਲਡ 'ਚ ਆ ਤੇ ਉਹ ਇਹ ਕੰਮ ਕਰ ਰਹੇ ਆ, ਉਹਨਾਂ ਕੋਲੋਂ ਪੁੱਛੀਏ। ਤਾਂ ਇੱਕ ਤਾਂ ਉਹਨਾਂ ਨੂੰ ਕਰੰਟ ਰੇਟਾਂ ਦਾ ਪਤਾ ਵਾ, ਬਾਕੀ ਫਸਲਾਂ ਦਾ, ਫਸਲ ਦੀ ਬਿਮਾਰੀਆਂ ਦਾ ਪਤਾ ਵਾ, ਤਾਂ ਕਿ ਕੋਈ ਅਮਲੀ ਤੌਰ ਤੇ ਜਿਹੜਾ ਵਾ ਨਾ, ਵਰਨਾ ਤਾਂ ਇਹ 50 ਪ੍ਰੋਗਰਾਮ ਵੀ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਸਲਾਈਡਾਂ ਵਾਲੇ ਤੇ ਇੱਕ ਦਿਨ 'ਚ ਹੋ ਜਾਂਦੇ ਆ। ਗੱਲ ਹੋਰ ਕਰਨ ਵਾਲੀ ਹੈ ਜੀ ਥੋੜੀ ਜੀ, ਕਿਉਂਕਿ ਅੱਗੇ ਹਵਾਵਾਂ ਦਾ ਮੌਸਮ ਵੀ ਆਂਦਾ। ਠੀਕ ਆ, ਖਰਚਾ ਬੜਾ ਆ ਇਹਦੇ ਤੇ। ਹੁਣ ਤੁਸੀਂ ਦੇਖ ਹੀ ਲਿਆ ਵੀ ਇੰਨਾ ਖਰਚਾ ਟੋਟਲ ਕਰਕੇ ਦੇਖਿਆ ਨਾ ਜੀ। ਅਗਰ ਮਿਹਨਤ ਕੀਤੀ ਹੋਈ ਹਵਾ ਚੱਲੇ ਤੇ ਸਟਰਕਚਰ ਸਾਰਾ ਗਿਰ ਜੇ। ਕਈ ਦਫਾ ਐਸਾ ਦੋਸਤ ਵੀਰਾਂ ਨਾਲ ਹੋਇਆ ਵੀ ਹੈ। ਇਹਦੀ ਜਿਹੜੀ ਆ ਨਾ ਜੀ ਖਿੱਚਾਂ, ਉਹ ਬਹੁਤ ਮਜ਼ਬੂਤ ਹੋਣੀ ਚਾਹੀਦੀਆਂ। ਠੀਕ ਆ, ਟਾਇਰ ਲਾ ਕੇ ਕੱਢੋ ਜਾਂ ਫਿਰ ਜਿਹੜਾ ਵੀ ਤਰੀਕਾ ਤੁਹਾਡਾ। ਕੋਈ ਬੰਦੇ ਐਸੇ ਹੈਗੇ ਨਾ ਜੀ, ਟੋਇਆ ਖੱਟ ਕੇ ਨਾ ਜੀ, ਇਹ ਰੋੜਾ ਨਹੀਂ ਜਿਹੜਾ ਹੁੰਦਾ ਆਪਣਾ, ਉਹਦੇ ਨਾਲ ਬੰਨ ਕੇ ਉਹ ਵੀ ਬਹੁਤ ਮਜ਼ਬੂਤ ਹੁੰਦੀ ਹੈ। ਬਰਲ ਟਾਇਰਾਂ ਵਾਲਾ ਕੁਲੀਆ ਬੜਾ ਜ਼ਬਰਦਸਤ ਆ। ਹਾਂ, ਇਹਨੂੰ ਸਿੱਧੀ ਖਿੱਚ ਵੀ ਲਾਣੀ ਆ ਜੀ, ਜਿਹਦੇ ਵਿੱਚ ਜਾਲ ਜਾਣਾ। ਠੀਕ ਆ, ਇਹਦੇ ਇੱਕ ਲਾਈਨ ਛੱਡ ਕੇ ਨਾ, ਇੱਕ ਬਾਂਸ ਛੱਡ ਕੇ ਤੇ ਦੂਸਰੀ ਸਾਈਡ ਤੇ ਵੀ ਖਿੱਚ ਆੜੀ ਹੈ, ਉਹ ਵੀ ਖਿੱਚ ਲਾਜ਼ਮੀ ਲਾਣੀ ਚਾਹੀਦੀ। ਤੇ ਹਾਲਾਂਕਿ ਇਹਦੇ 'ਚ ਅਸੀਂ ਇੱਕ ਖਰਚਾ ਨਹੀਂ, ਅਸੀਂ ਠੇਕੇ ਦਾ ਖਰਚਾ ਨਹੀਂ ਗਿਣਿਆ ਹੈ। ਉਹ ਕਿਉਂਕਿ ਵੇਰੀ ਕਰਦਾ ਵਾ, ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਉਹ ਉਨਾ ਹੀ, ਯਾਨੀ ਕਿ ਤੁਸੀਂ ਸਮਝੋ ਵੀ 6 ਮਹੀਨੇ ਦੀ ਫਸਲ ਦਾ ਕਿ ਤੁਸੀਂ ਆਪਣਾ, ਕਿਉਂਕਿ ਜ਼ਮੀਨ ਪਹਿਲੇ ਵਿਹਲੀ ਰੱਖਣੀ ਆ, ਤਿਆਰੀ ਸ਼ਿਆਰੀ ਕਰਾਣੀ ਆ। ਇਹਦੇ 3 ਮਹੀਨੇ ਤਾਂ ਵੈਸੇ ਹੈ ਨਾ, ਲੇਕਿਨ ਉਂਝ ਤਾਂ ਇਹ 4-5 ਮਹੀਨੇ ਦੀ ਗੇਮ ਹੈ ਆ। ਤੇ ਇਹ ਸੀ ਜੀ, ਅਸੀਂ ਤਾਂ ਦੋਨੇ ਬੰਦੇ ਤਜਰਬਾਕਾਰ ਆ, ਇਹਨਾਂ ਕੋਲ ਗੱਲ ਕਰ ਲਈ ਆ ਤੇ ਇਹਨਾਂ ਨੇ ਕਾਫੀ ਦੱਸਿਆ ਵਾ। ਤੇ ਬਾਕੀ ਉਹੀ ਤੁਹਾਡੇ ਵਾਲੀ ਗੱਲ ਵੀ, ਸਿਰਫ ਸਾਡੇ ਤੇ ਨਾ ਰਹੋ, ਜਾਗਦੇ ਰਹੋ। ਮੇਰੇ ਦਾ ਜੀ ਉਹ ਪਿੱਛੇ ਟਰਾਲੀਆਂ ਆ ਗਈਆਂ ਸੀ ਮਿੱਟੀ ਦੀਆਂ, ਮੈਂ ਉਸ ਢਾਣ ਚਲਾ ਗਿਆ ਸੀ ਪਿੱਛੋਂ, ਆਪਣੀ ਮਾਨੋ ਮਾਨੀ ਬਣਾਉਂਦੇ ਰਹੇ ਵੀਡੀਓ, ਤੇ ਇਹ ਤੁਹਾਡੇ ਤੱਕ ਅਸੀਂ ਪਹੁੰਚਾ ਦਿੰਦੇ ਆ। ਰੁੱਕੇ ਦੀ ਅੱਗ ਬਣ ਗਈ ਆ ਤੇ ਉਹ ਮੈਂ ਹੁਣ ਧਾਰ ਲਵਾਂ। ਬੜੀ ਮਿਹਰਬਾਨੀ। ਜਿਹੜੇ ਬੰਦਿਆਂ ਨੇ ਕਰੇਲਾ ਲਾਣਾ ਵੀਡੀਓ ਦੇਖ ਲਓ, ਜਿਨ੍ਹਾਂ ਨੇ ਨਹੀਂ ਲਾਣਾ ਉਹ ਵੀ ਦੇਖ ਲਓ, ਕੋਈ ਨਹੀਂ ਜ਼ੋਰ ਲੱਗਦਾ। ਚੰਗਾ ਜੀ।